ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਨੀਵਰਸਿਟੀ, ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਮਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ, ਲਾਲੀ ਸਿੰਘ ਗਰੇਵਾਲ ਫਰੀਮੌਂਟ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 19 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਸਰਕਾਰ ਤੋਂ। ਕੋਈ ਸਮਾਂ ਆਪਾਂ ਅਕਸਰ ਹੀ ਤੁਸੀਂ ਇਸ ਗੱਲ ਦੀ ਚਰਚਾ ਕਰਦੇ ਰਹੇ ਹੋ ਕਿ ਸਰਕਾਰਾਂ ਦੀ ਕ੍ਰੈਡੀਬਿਲਿਟੀ ਹੁੰਦੀ ਹੈ, ਸਰਕਾਰਾਂ ਦੀ ਭਰੋਸੇਯੋਗਤਾ ਹੁੰਦੀ ਹੈ ਤੇ ਮੁੱਖ ਮੰਤਰੀ ਖਾਸ ਕਰਕੇ ਜਿਹੜੀ ਉੱਚ ਅਫਸਰਸ਼ਾਹੀ ਹੈ ਜਦੋਂ ਕੋਈ ਗੱਲ ਕਹਿੰਦੀ ਹੈ ਉਹ ਨਾ ਸਿਰਫ ਇੱਕ ਸਟੇਟਮੈਂਟ ਹੁੰਦੀ ਹੈ ਬਲਕਿ ਉਹ ਇੱਕ ਰਿਕਾਰਡ ਦਾ ਵੀ ਪਾਰਟ ਹੁੰਦੀ ਹੈ। 328 ਲਾਪਤਾ ਪਾਵਨ ਸਰੂਪਾਂ ਦੀ ਜੇ ਗੱਲ ਕਰੀਏ ਤਾਂ ਜਿਹਨੂੰ ਪੰਜਾਬੀ ਭਾਸ਼ਾ ਦੇ ਵਿੱਚ ਕਹਿੰਦੇ ਖੜੇ ਪੈਰ ਮੁੜ ਜਾਣਾ, ਅੱਡੀ ਤੇ ਮੁੜਨਾ, ਸਰਕਾਰ ਨੇ ਉਵੇਂ 90 ਡਿਗਰੀ ਦਾ ਯੂ ਟਰਨ ਮਾਰਿਆ ਜੀ ਇਸ ਮਾਮਲੇ ਦੇ ਵਿੱਚ। ਪ੍ਰਵੀਨ ਜੀ, ਜਿਸ ਦਿਨ ਮਾਘੀ ਮੇਲੇ ਦੀ ਕਾਨਫਰੰਸ ਸੀਗੀ ਜੀ, ਸਰਕਾਰੀ ਸਟੇਜ ਲਾ ਕੇ ਉੱਥੋਂ ਆਮ ਆਦਮੀ ਪਾਰਟੀ ਨੇ ਸਰਕਾਰੀ ਬੱਸਾਂ ਰਾਹੀਂ ਇਕੱਠ ਕਰਕੇ ਹੈ ਨਾ ਪਾਰਟੀ ਦੀ ਕਾਨਫਰੰਸ ਕੀਤੀ। ਉਸ ਸਟੇਜ ਤੋਂ ਮੁੱਖ ਮੰਤਰੀ ਸਾਹਿਬ ਨੇ ਫੋਨ ਖੋਲ ਕੇ ਕਿਹਾ ਜੀ ਮੈਨੂੰ ਮੈਸੇਜ ਆਇਆ ਕਿ 328 ਲਾਪਤਾ ਪਾਵਨ ਸਰੂਪਾਂ ਦੇ ਵਿੱਚੋਂ ਜੀ 169 ਸਰੂਪ ਮਿਲ ਗਏ ਜੀ। 30 ਦਾ ਹਿਸਾਬ ਕਿਤਾਬ ਮਿਲਦਾ ਜੀ, 139 ਤਾਂ ਬਸ ਬਰਾਮਦ ਹੋ ਗਏ। ਤੇ ਅਸੀਂ ਕੀ ਕਰਨਾ ਜੀ? ਅਸੀਂ ਕੁਛ ਨਹੀਂ ਕਰਨਾ, ਅਸੀਂ SGPC ਕੋਲ ਮਤਲਬ ਪਹੁੰਚਾ ਦੇਣੇ ਆ, ਅਸੀਂ ਉੱਥੇ ਸਪੁਰਦ ਕਰ ਦੇਣੇ। ਮਤਲਬ ਉੱਥੋਂ ਇਹ ਭਾਵ ਪੈਦਾ ਕੀਤਾ ਕਿ ਬੰਗੇ ਦੇ ਜਿਸ ਸਥਾਨ ਤੋਂ ਇਹ ਸਰੂਪ ਮਿਲੇ ਨੇ, ਜਿਵੇਂ ਉੱਥੇ ਲੁਕੋ ਕੇ ਰੱਖੇ ਹੋਣ, ਨੂੜ ਕੇ ਰੱਖੇ ਹੋਣ, ਬੰਨ ਕੇ ਰੱਖੇ ਹੋਣ, ਹੈ ਨਾ, ਉਹ ਉੱਥੇ ਅਦਬ ਸਤਕਾਰ ਨਾ ਹੋਵੇ। ਇਸ ਤਰ੍ਹਾਂ ਮੁੱਖ ਮੰਤਰੀ ਨੇ ਉਸ ਤੇ ਪੇਸ਼ ਕਰਕੇ ਕਿਹਾ ਕਿ ਮੈਂ ਸਿੱਖੀ ਦਾ ਪਹਿਰੇਦਾਰ ਬਣ ਕੇ ਨਿਕਲਿਆ, ਦੇਖੋ ਸਿੱਖੀ ਦਾ ਰਹਿਬਰ ਹੁਣ ਮੈਂ ਆ, ਮੈਂ ਬਚਾਊਂਗਾ ਸਾਰਾ ਕੁਝ, ਮੈਂ ਕਰਤਾ ਇਹ ਹੱਲ। ਜੀ ਜੀ। ਅਗਲੇ ਦਿਨ ਦੀ ਪੇਸ਼ੀ ਤੋਂ ਪਹਿਲਾਂ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਸ ਸੰਸਥਾ ਦੇ ਪ੍ਰਬੰਧਕਾਂ ਨੇ ਪ੍ਰੈਸ ਕਾਨਫਰੰਸ ਕੀਤੀ, ਸਹੀ ਹੈ, ਉਹ ਤੋਂ ਬਾਅਦ ਆਪਾਂ ਕਿਹਾ ਵੀ ਕਿ ਹੁਣ ਮੁੱਖ ਮੰਤਰੀ ਲਈ ਇਹ ਸਵਾਲ ਖੜਾ ਹੋ ਗਿਆ ਕਿ ਜੇ ਉਹ ਸੱਚੇ ਨੇ ਤਾਂ ਉਹ ਦੁਬਾਰਾ ਸਾਹਮਣੇ ਆਉਣ, ਜੇ ਉਹ ਝੂਠੇ ਨੇ ਤਾਂ ਐਡੀ ਉਹ ਵੱਡੀ ਸਟੇਜ ਲਾ ਕੇ ਮਾਫੀ ਮੰਗਣ। ਐਦਾਂ ਪਰ ਨਹੀਂ, ਮੁੱਖ ਮੰਤਰੀ ਇਸ ਮਸਲੇ ਨੂੰ ਇਸ ਤਰੀਕੇ ਨਾਲ ਕੈਸ਼ ਕਰਨ ਦੀ ਕੋਸ਼ਿਸ਼ ਕਿ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਜੋ ਸਿੱਖ ਭਾਵਨਾਵਾਂ ਦੇ ਅੰਦਰ ਪੀੜ ਪਈ ਆ ਉਹ ਮੈਂ ਵੋਟਾਂ ਦੇ ਰੂਪ 'ਚ ਕੈਸ਼ ਕਰ ਲਵਾਂ। ਉਸ ਨੂੰ ਲੱਗਿਆ ਕਿ ਅਕਾਲੀਆਂ ਵਾਲੀ ਵੋਟ, ਮਾਨਦਲ ਵਾਲੀ ਵੋਟ, ਬਾਕੀਆਂ ਵਾਲੀ ਵੋਟ ਸਾਰੀ ਇਕੱਠੀ ਹੋ ਕੇ ਮੇਰੇ ਕੋਲ ਆ ਜੂਗੀ ਕਿ ਲੈ ਵੀ ਅਸੀਂ ਤਾਂ ਇਹਨਾਂ ਮਗਰ ਫਿਰੀ ਗਏ ਕਿ ਇਹ ਸਿੱਖੀ ਲਈ ਕੁਛ ਕਰਨਗੇ, ਸਿੱਖੀ ਲਈ ਤਾਂ ਭਗਵੰਤ ਮਾਨ ਨੇ ਕਰਤਾ। ਉਸ ਜੋੜ ਘਟਾ ਦੇ ਵਿੱਚੋਂ ਜਦੋਂ ਦੁਆਬਾ ਖੇਤਰ ਦੇ ਬੰਗਾ ਦੇ ਉਸ ਡੇਰੇ ਨੂੰ ਕੋਈ ਡੇਰਾ ਕਹਿੰਦਾ, ਕੋਈ ਮਜ਼ਾਰ ਕਹਿੰਦਾ, ਕੋਈ ਰਾਜਾ ਸਾਹਿਬ ਦਾ ਸਥਾਨ ਕਹਿੰਦਾ, ਕੋਈ ਉਸਨੂੰ ਗੁਰੂ ਘਰ ਕਹਿੰਦਾ, ਹਰੇਕ ਦੀ ਆਪਣੀ ਮਾਨਤਾ ਹੈ। ਪਰ ਸਵਾਲ ਉੱਥੇ ਇਹ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਉਸ ਮਰਿਆਦਾ ਅਨੁਸਾਰ ਉੱਥੇ ਅਦਬ ਛੱਨ ਕੇ ਨਹੀਂ। ਸਹੀ ਹੈ, ਜੇ ਉਹ 328 ਸਰੂਪਾਂ ਚੋਂ ਵੀ ਨੇ ਤਾਂ ਫਿਰ ਇਹ ਰਿਕਾਰਡ ਦੇ ਘੇਰੇ 'ਚ, ਇੱਥੇ ਪਹੁੰਚਣ ਦੇ ਘੇਰੇ 'ਚ ਆਉਂਦੀ ਹੈ SGPC। ਸਹੀ ਹੈ, ਤੇ ਸੰਸਥਾ ਦੀ ਜਵਾਬਦੇਹੀ ਬਣਦੀ ਹੈ ਕਿ ਤੁਸੀਂ ਇਸ ਰੂਪ 'ਚ ਕਿਵੇਂ ਲੈ ਕੇ ਆਏ, ਪਰ ਬੇਅਦਬੀ ਨਹੀਂ ਬਣਦੀ। ਸਹੀ ਹੈ, ਬਿਲਕੁਲ। ਜੇ ਅਦਬ ਸਤਕਾਰ ਪੂਰਾ ਹੈ, ਮਰਿਆਦਾ ਪੂਰੀ ਹੈ। ਹਾਂ, ਇੱਕ ਵੱਖਰੀ ਚਰਚਾ ਜ਼ਰੂਰ ਇਸ ਮਸਲੇ ਦੇ ਪੈਰਲਲ ਤੁਰੀ ਹੈ। ਉਹ ਤੁਰੀ ਹੈ ਕਿ ਕਿਹੜੀਆਂ ਸੰਸਥਾਵਾਂ ਨੇ ਜੀ, ਕਿਹੜੇ ਸਥਾਨ ਨੇ ਜੀ ਜਿਹੜੇ ਮਤਲਬ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਅਨੁਸਾਰ ਚੱਲਦੇ ਨੇ ਜਾਂ ਆਪਣੀ ਵੱਖਰੀ ਮਰਿਆਦਾ। ਉਹ ਇੱਕ ਪੈਰਲਲ ਬਹਿਸ ਤੁਰ ਪਈ ਜੀ। ਉਹ ਬਹਿਸ ਤਾਂ ਸਾਡੇ ਪੰਜਾਬ ਤੋਂ ਬਾਹਰਲੇ ਤਖਤਾਂ ਤੱਕ ਵੀ ਜਾਂਦੀ ਹੈ। ਉਹ ਇੱਕ ਵੱਖਰਾ ਵਿਸ਼ਾ ਹੈ, ਉਹ ਬਹੁਤ ਵਿਸ਼ਾਲ ਵਿਸ਼ਾ ਹੈ
ਕਿ ਸਿੱਖ ਮਰਿਆਦਾ ਅਨੁਸਾਰ ਸਾਰੇ ਸਥਾਨ ਤੇ ਇੱਕ ਤਰੀਕਾ ਕਰਨ ਵਾਲੇ ਚੱਲਣਾ ਕਿ ਕੁਝ ਨੇ ਆਪਣੇ ਤਰੀਕੇ ਅਪਣਾ ਲਏ ਕਿ ਬਾਹਰ ਇੱਕ ਪਾਸੇ ਮਤਲਬ ਕਿ ਕੋਈ ਹੋਰ ਸਥਾਨ ਬਣਿਆ, ਥੜਾ ਬਣਿਆ ਕਿਸ ਦਾ, ਤੇ ਅੰਦਰ ਆਪਾਂ ਗੁਰੂ ਘਰ ਦੇ ਖੇਤਰ ਦੇ ਹਵਾਲੇ ਨਾਲ ਵੱਖਰਾ ਕਰ ਲਿਆ, ਪਰ ਏਰੀਆ ਇੱਕੋ ਹੈ। ਸਹੀ ਇਹ ਵੱਖਰੀ ਬਹਿਸ ਹੈ। ਪਰ ਜਿਹੜੀ ਸਰੂਪਾਂ ਦੇ ਬਰਾਮਦਗੀ ਦਾ ਮਸਲਾ ਹੈ, ਸਵਾਲ ਉਹ ਹੈ ਜੇ ਜਨਾਬ ਇਹ ਉਹ 328 ਸਰੂਪਾਂ ਚੋਂ 169 ਸਰੂਪ ਨਹੀਂ ਜੀ ਫਿਰ ਸਿੱਖ ਨੇ ਕੌਮ ਦੀਆਂ ਭਾਵਨਾਵਾਂ ਨਾਲ ਐਡਾ ਬੜਾ ਖਿਲਵਾੜ ਕੀਤਾ। ਸਹੀ ਹੈ। ਫਿਰ ਮੁੱਖ ਮੰਤਰੀ ਜੀ ਤੁਸੀਂ ਉਸ ਪਾਵਨ ਧਰਤੀ ਤੇ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਖੜ ਕੇ ਸਹੀ ਹੈ ਲੋਕਾਂ ਨਾਲ ਉਸ ਸਮੇਂ ਜਦੋਂ ਧਾਰਮਿਕ ਭਾਵਨਾਵਾਂ ਚ ਗੁੜ ਚੋ ਕੇ ਆਏ ਨੇ, ਤੁਸੀਂ ਕਹਿੰਦੇ ਮੈਂ ਕਹਿੰਦਾ ਸੀ ਪਹਿਲਾਂ ਗੁਰੂ ਘਰ ਜਾਇਓ ਫਿਰ ਰੈਲੀ ਜਾਇਓ, ਤੇ ਤੁਹਾਡਾ ਝੂਠ ਸੁਣਨਾ ਹੋਣਾ ਗੁਰੂ ਘਰ ਮੱਥਾ ਟੇਕ ਕੇ। ਜੀ ਤੁਸੀਂ ਇਹ ਪ੍ਰਸ਼ਾਦ ਦੇਣ ਲਈ ਬੁਲਾਇਆ ਸੀ ਲੋਕਾਂ ਨੂੰ ਰੈਲੀ ਚ, ਮੈਂ ਤੁਹਾਨੂੰ ਝੂਠ ਪਰੋਸ ਦੂੰਗਾ। ਸਹੀ ਗੱਲ। ਮੁੱਖ ਮੰਤਰੀ ਹੋ ਤੁਸੀਂ, ਸੂਬੇ ਦੇ ਨੰਬਰ 1 ਵਿਅਕਤੀ, ਤੇ ਜੇ ਸੂਬੇ ਦਾ ਮੁਖੀ ਇਹ ਕਹੇ ਤੇ ਉਹ ਝੂਠ ਹੋਵੇ ਤੇ ਅੱਗ ਲੱਗਣ ਵਾਲਾ ਮਸਲਾ ਹੋ ਗਿਆ ਸੀ। ਇਹ ਤਾਂ ਪੰਜਾਬ ਚ ਤਾਂ ਤਰਥੱਲੀ ਮਚਾਉਣ ਵਾਲਾ ਮਸਲਾ ਸੀ। ਉਹਦਾ ਧੰਨਵਾਦ ਸਿੱਖ ਸੰਸਥਾਵਾਂ ਦਾ, ਸਿੱਖ ਪੈਰੋਕਾਰਾਂ ਦਾ, ਗੁਰੂ ਸਾਹਿਬ ਚ ਆਸਥਾ ਰੱਖਣ ਵਾਲਿਆਂ ਦਾ ਕਿ ਉਹਨਾਂ ਨੇ ਟਕਰਾਅ ਤੋਂ ਪਹਿਲਾਂ ਪੁਣਛਾਣ ਦੇਖਣਾ ਚਾਹਿਆ ਕਿ ਕੀ ਹੈ ਮਸਲਾ। ਸਹੀ ਹੈ। ਠੀਕ ਹੈ। SGPC ਨੂੰ ਆਪਣਾ ਇਹਦੇ ਵਿੱਚੋਂ ਬਚਾਅ ਹੁੰਦਾ ਦਿਖਿਆ ਕਿ ਆਪਾਂ ਘਿਰਦੇ ਬਚਦੇ ਹਾਂ, ਤਾਂ ਪਹੁੰਚਣਾ ਸੀ, ਉੱਥੇ ਪਹੁੰਚ ਗਏ। ਕਾਂਗਰਸੀਆਂ ਨੂੰ ਲੱਗਿਆ ਕਿ ਉੱਥੇ ਵੋਟ ਬੈਂਕ ਹੈਗਾ, ਅਸੀਂ ਪਹੁੰਚ ਜਾਈਏ। BJP ਵਾਲੇ ਚੰਨੇ ਨੇ ਲੈਣ ਬਣ ਕੇ ਕੱਲ ਨੂੰ ਜਾਣਗੇ। ਪਰ ਪੇਚ ਉੱਥੇ ਫਸਿਆ ਜਦੋਂ ਜਿਹੜਾ ਡਾਕਟਰ ਸੁੱਖੀ ਗਰੰਟੀ ਮੰਨ ਕੇ ਚੱਲਦਾ ਸੀ ਕਿ ਅਗਲੀ ਵਾਰ ਆਪਾਂ ਆਪਦੇ ਸਾਰੇ ਤਰੇ ਪਏ ਆ, ਉਹਨੂੰ ਅਗਲੀ ਵਾਰ ਟਿਕਟ ਤੇ ਵੀ ਜਾਂਦੀ ਦਿਖੀ ਕਿ ਅਕਾਲੀਆਂ ਨੇ ਮੁੜ ਕੇ ਦੇਣੀ ਨਹੀਂ। ਇਧਰੋਂ ਜੇ ਮਿਲ ਵੀ ਗਈ ਤਾਂ ਜਿੱਤਣ ਵਾਲੀ ਪੋਜੀਸ਼ਨ ਨਹੀਂ ਹੋਣੀ, ਤੇ ਕਹਿੰਦੇ ਮੁੱਖ ਮੰਤਰੀ ਸਾਹਿਬ ਬੜੇ ਰਹੇ ਕਿੰਨਾ। ਮੈਂ ਕਹਿ ਬੈਠਿਆ ਹੁਣ ਤਾਂ ਕਾਰਵਾਈ ਹੋਊਗੀ, ਜੋ ਹੋਊਗਾ ਦੇਖਾਂਗੇ। ਤੇ ਕਹਿੰਦੇ ਇੱਥੋਂ ਤੱਕ ਨੁਕਤਾ ਆਇਆ ਕਿ ਕੋਈ ਗੱਲ ਨਹੀਂ, ਆਪਣੇ ਕੋਲ ਕਿਹੜਾ ਸੀਟ ਪਹਿਲਾਂ ਵੀ ਅਕਾਲੀਆਂ ਨੇ ਜਿੱਤੀ ਸੀ। ਸਹੀ ਹੈ। ਪਰ ਜਨਾਬ ਸਿਆਸੀ ਪੰਡਤਾਂ ਨੇ ਜਦੋਂ ਹਿਸਾਬ ਲਾਇਆ ਤਾਂ ਕਹਿੰਦੇ ਮੁੱਖ ਮੰਤਰੀ ਨੇ ਦੱਸਿਆ ਕਿ ਤੁਸੀਂ ਜਿਹੜਾ ਝੂਠ ਸੱਚ ਦਾ ਖੇਡ ਖੇਡਿਆ, ਤੇ ਸਿੱਖ ਵੋਟ ਦਾ ਤੁਹਾਡੇ ਕੋਲ ਆਉਣ ਹੋ ਰਹੀ ਹੁਣ, ਤੇ ਇੱਧਰ ਵਾਲੀ ਜਿਹੜੀ ਹੈਗੀ ਸੀ ਉਹਨੂੰ ਮਿਲਣੀ ਨਹੀਂ ਜੀ। ਠੀਕ ਹੈ ਨਾ। ਦੋਨੇ ਪਾਸੇ ਇਹ ਸਥਿਤੀ ਦੇ ਵਿੱਚੋਂ ਫਿਰ ਗੱਲ ਹਾਈ ਕਮਾਂਡ ਤੱਕ ਇਸ ਸਥਿਤੀ 'ਚ ਪਹੁੰਚ ਗਈ ਕਿ ਡਾਕਟਰ ਸੁੱਖੀ ਪੁਰਜ਼ੋਰ ਕੋਸ਼ਿਸ਼ ਕਰਦੇ ਰਹੇ ਕਿ ਮੁੱਖ ਮੰਤਰੀ ਦੀ ਮੈਂ ਮੀਟਿੰਗ ਕਰਾ ਦੇਵਾਂ ਪ੍ਰਬੰਧਕਾਂ ਨਾਲ, ਮੁੱਖ ਮੰਤਰੀ ਨਾਲ ਮਿਲਾਨ ਕਰਾ ਦੇਵਾਂ। ਮੁੱਖ ਮੰਤਰੀ ਕਹਿੰਦੇ ਮਹਾਂ ਦੇ ਆਟੇ ਵਾਂਗ ਆਕੜ ਗਏ, ਤੇ ਡਾਕਟਰ ਸੁੱਖੀ ਨੂੰ ਫਿਰ ਉਹ, ਕਿਉਂਕਿ ਡਾਕਟਰ ਸੁੱਖੀ ਦੀ ਸ਼ਰਧਾ ਕਿੰਨੀ ਆ ਉਸ ਸਥਾਨ 'ਚ, ਇਹ ਵੱਖਰਾ ਮਸਲਾ ਹੈ। ਨਹੀਂ ਹੈ ਕਿੰਨੀ ਹੈ ਵੱਖਰਾ ਸਵਾਲ ਹੈ। ਪਰ ਸਿਆਸਤਦਾਨ ਜਿੱਥੇ ਲੋਕਾਂ ਦੀ ਇਕੱਤਰਤਾ ਹੋਵੇ, ਇਕੱਠ ਹੋਵੇ, ਉੱਥੋਂ ਦੂਰ ਨਹੀਂ ਜਾ ਸਕਦਾ। ਸਹੀ। ਤੇ ਇਸ ਲਈ ਕਿਸੇ ਲਈ ਇਹ ਧਾਰਮਿਕ ਮਸਲਾ ਸੀ, ਸਿਆਸੀ ਲੀਡਰਾਂ ਲਈ ਇਹ ਸਿਆਸੀ ਮਸਲਾ ਸੀ। ਡਾਕਟਰ ਸੁੱਖੀ ਨੂੰ ਆਪਣੀਆਂ ਵੋਟਾਂ ਖੁੱਸਦੀਆਂ ਦਿਖ ਰਹੀਆਂ ਸੀ, ਤੇ ਉਹ ਵੋਟਾਂ ਚੋਂ ਹੀ ਫਿਰ ਮਨੀਸ਼ ਸਿਸੋਦੀਆ ਤੋਂ ਹੋ ਕੇ ਮਾਮਲਾ ਕੇਜਰੀਵਾਲ ਤੱਕ ਪਹੁੰਚਿਆ, ਤੇ ਮਨੀਸ਼ ਸਿਸੋਦੀਆ ਨੇ ਬੈਠਕ ਕੀਤੀ ਡਾਕਟਰ ਸੁੱਖੀ ਨਾਲ ਭਗਵੰਤ ਮਾਨ ਨੂੰ ਪਰਾਂ ਕਰਕੇ। ਠੀਕ ਹੈ। ਅੱਛਾ। ਬਿਨਾਂ ਮੁੱਖ ਮੰਤਰੀ ਨੂੰ ਵਿੱਚੋਂ, ਜਦੋਂ ਕਿ ਬੋਲ ਮੁੱਖ ਮੰਤਰੀ ਦੇ ਨੇ, ਮਸਲਾ ਉੱਥੋਂ ਵਿਗੜਿਆ। ਤੇ ਪਰ ਡਾਇਰੈਕਟ ਗੱਲ ਹੋਈ ਤੇ ਮਨੀਸ਼ ਸਿਸੋਦੀਆ ਨੇ ਕਹਿੰਦੇ ਕਈਆਂ ਦੀ ਕਲਾਸ ਲਾਈ ਕਿ ਮੇਰੇ ਸਿਸਟਮ ਚੋਂ ਨਿਕਲ ਤੋਂ ਬਿਨਾਂ ਹੀ ਕਿਵੇਂ ਇਹ ਐਲਾਨ ਹੋਇਆ। ਫਿਰ ਸਹੀ ਗੱਲ। ਇਹ ਪ੍ਰਕਿਰਿਆ ਚ ਕਿਉਂ ਨਹੀਂ ਲਿਆ, ਮੈਨੂੰ ਦੱਸਿਆ ਕਿਉਂ ਨਹੀਂ ਗਿਆ ਕਿ ਇਹ ਅਸਰ ਹੋਊਗਾ। ਓਏ ਇਹ ਸ਼ਹਿਰ ਨਹੀਂ ਹੈ ਭਰਾਵਾ, ਇਹ ਦਿੱਲੀ ਨਗਰ ਨਿਗਮ ਨਹੀਂ ਹੈ, ਪੰਜਾਬ ਹੈ। ਪੰਜਾਬ ਹੈ। ਸਹੀ ਗੱਲ। ਅਸੀਂ ਪਹਿਲਾਂ ਕਹਿੰਦੇ ਆਏ ਆ ਕਿ ਇਹਨੂੰ ਦਿੱਲੀ ਦੇ ਮੁਹੱਲਾ ਕਲੋਨੀਆਂ ਵਾਂਗ ਨਾ ਸਮਝੋ, ਮਤਲਬ ਟ੍ਰੀਟ ਕਰੋ। ਸਹੀ ਗੱਲ, ਬਿਲਕੁਲ। ਪਰ ਨਹੀਂ ਟਲੇ। ਫਿਰ ਇਹ ਵੀ ਹਿਸਾਬ ਲੱਗਿਆ ਕਿ ਭਾਈ ਕੱਲੀਆਂ ਵੋਟਾਂ ਨਹੀਂ ਜਾਣੀਆਂ, ਜਿਹੜੇ 4 NRI ਨਾਲ ਬਚੇ ਨੇ ਉਹ ਵੀ ਚੱਲੇ, ਕਿਉਂਕਿ ਦੁਆਬਾ ਹੈ ਉੱਥੇ ਉਸ ਸਥਾਨ ਨਾਲ ਸੰਬੰਧ NRIਆਂ ਦਾ ਵੀ ਹੈ। ਪਰ ਸਿਆਸੀ ਸਵਾਲ ਦੇ ਨਾਲ ਨਾਲ ਧਾਰਮਿਕ ਮੁੱਦਾ ਇਸ ਕਦਰ ਵੱਡਾ ਹੋ ਗਿਆ ਕਿ ਹੁਣ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਕਿ ਜੇ ਇਹ ਉਹ ਸਰੂਪ ਨਹੀਂ, ਫਿਰ ਉਹ ਸਰੂਪ ਕਿੱਥੇ ਨੇ, ਤੁਸੀਂ ਵੀ ਕਿੱਥੋਂ ਲੱਭ ਲਏ। ਆਪਾਂ ਪਹਿਲੇ ਦਿਨ ਕਿਹਾ ਸੀ ਕਿ ਸਿੱਟ ਦੀ ਜੇ ਜਾਂਚ ਚੱਲ ਰਹੀ ਹੈ, ਚੱਲਦੀ ਜਾਂਚ ਚਲਾਨ ਕਿੰਨਾ ਵਾਜਬ ਹੈ। ਉਹ ਚਲਾਨ ਰੂਪ ਚਾਹੁੰਦਾ, ਅਦਾਲਤੀ ਬਹਿਸ ਹੁੰਦੀ, ਉੱਥੇ ਹੋਰ ਤਰ੍ਹਾਂ ਨਾਲ ਮਸਲਾ ਹੁੰਦਾ। ਸਹੀ ਹੈ। ਪਰ ਜੇ ਹੁਣ ਕੱਲ ਤੱਕ ਸਿੱਟ ਦਾ ਰਿਕਾਰਡ ਇਹ ਕੀ ਸੀਗਾ ਜਿਹੜਾ ਮੁੱਖ ਮੰਤਰੀ ਕਹਿ ਰਹੇ ਨੇ ਕਿ ਜੀ ਹਾਂ ਮਿਲ ਗਏ, ਅੱਜ ਹਰਪਾਲ ਜੀ ਹਰਜੋਤ ਬੈਂਸ ਤੇ ਮਾਲਵਿੰਦਰ ਕੰਗ ਜਾ ਕੇ ਕਹਿੰਦੇ ਜੀ ਹਿਸਾਬ ਮਿਲ ਗਿਆ। ਹੁਣ ਬੜਾ ਕੱਚਾ ਹਿਸਾਬ ਹੈ ਤੁਹਾਡਾ, ਜਿਹੜਾ ਕੱਚੀ ਪੈਨਸਲ ਨਾਲ ਲਿਖਦੇ ਹੋ, ਮਟੇਕ ਕੇ ਫਿਰ ਨਵੇਂ ਸਿਰੇ ਲਿਖ ਲੈਂਦੇ ਹੋ। ਇਹ ਸਰਕਾਰਾਂ ਦੇ ਹਿਸਾਬ ਹੁੰਦੇ ਨੇ। ਤੋ ਇਸ ਲਈ ਫਿਰ ਮੈਨੇਜ ਕਰਨ ਦੇ ਲਈ ਜਦੋਂ ਸਿਸੋਦੀਆ ਨਾਲ ਬੈਠਕ ਹੋ ਗਈ, ਉਸ ਤੋਂ ਬਾਅਦ ਫਿਰ ਮੈਨੇਜ ਕਰਨ ਦੇ ਲਈ ਜ਼ਿੰਮੇਵਾਰੀ ਲੱਗੀ ਹਰਪਾਲ ਚੀਮਾ ਦੀ ਜੀ।
ਉਹਦੇ ਨਾਲ ਲਾਏ ਗਏ ਹਰਜੋਤ ਬੈਂਸ ਤੇ ਮਾਲਵਿੰਦਰ ਕੰਗ, ਫਿਰ ਇਹ ਉੱਥੇ ਪਹੁੰਚੇ, ਫਿਰ ਵਿਸ਼ੇਸ਼ ਤੌਰ ਤੇ ਲੱਭਦੇ ਨੇ ਕਿ ਹਾਂ ਜਿਨ੍ਹਾਂ ਦੇ ਸਿਰ ਤੇ ਦਸਤਾਰ ਹੋਵੇ ਉਹੀ ਬੰਦਾ ਭੇਜਣਾ ਹੁਣ। ਜੀ ਸਹੀ ਹੈ। ਫਿਰ ਇਹਨਾਂ ਨੂੰ ਲੱਗਦਾ ਕਿ ਇਹਦੇ ਨਾਲ ਹੁਣ ਸ਼ਾਇਦ ਡੈਮੇਜ ਕੰਟਰੋਲ ਹੋ ਜਾਊਗਾ, ਤੇ ਉਸ ਤਰੀਕਾ ਕਰਨਾ ਉੱਥੇ ਮੈਨੇਜਮੈਂਟ ਕਮੇਟੀ ਕੋਲ ਭੇਜੇ ਗਏ। ਡਾਕਟਰ ਸੁੱਖੀ ਦੇ ਪਿਤਾ ਅਚਾਨਕ ਬਿਮਾਰ ਹੋ ਗਏ, ਉਹ ਹੁਣ ਇਸ ਸਥਿਤੀ 'ਚ ਨੇ ਕਿ ਡਾਕਟਰ ਸੁੱਖੀ ਅਜੇ ਵੀ ਨਾਰਾਜ਼ਗੀ ਕਰਕੇ ਨਹੀਂ ਆ ਰਹੀ, ਕਿਉਂਕਿ ਚੇਅਰਮੈਨ ਨੇ ਵੀ ਛੱਡਤੀ, ਕੈਬਨਿਟ ਰੈਂਕ ਵੀ ਛੱਡਤਾ, ਤੇ ਵਿਧਾਇਕੀ ਤੱਕ ਛੱਡਣ ਦਾ ਮਨ ਬਣਾ ਲਿਆ ਸੀ ਉਹਨਾਂ ਨੇ। ਤੇ ਇੱਕ ਧਿਰ ਇਹ ਵੀ ਚਾਹੁੰਦੀ ਸੀ ਸਰਕਾਰ 'ਚ ਕਿ ਕਰਾ ਦਿਓ ਜਿਮਨੀ ਚੋਣ, ਹੁਣ ਪਤਾ ਲੱਗੇ ਇਹਨੂੰ। ਜਿਹੜੇ ਕੱਲ ਤੱਕ ਇਸ ਗੱਲ ਤੇ ਤਿਆਰ ਨਹੀਂ ਸੀਗੇ ਵੀ ਸਾਡੇ ਕੰਨੀ ਆ ਗਿਆ ਦਲ ਬਦਲੀ ਦਾ ਨਿਯਮ ਬਣਦਾ, ਹੁਣ ਉਸ ਲਈ ਵੀ ਤਿਆਰ ਹੋ ਗਏ ਸੀ। ਜੀ ਜੀ। ਪਰ ਕਹਿੰਦੇ ਸਿਸੋਦੀਆ ਨੂੰ ਇਹਦਾ ਜ਼ਿਆਦਾ ਨੁਕਸਾਨ ਹੁੰਦਾ ਦਿਖਿਆ ਕਿ ਕੁਝ ਮਿਲਣਾ ਤਾਂ ਹੈ ਨਹੀਂ, ਹੋਰ ਬਹੁਤ ਕੁਝ ਗਵਾ ਲਾਂਗੇ, ਇਸ ਲਈ ਫਿਰ 90 ਡਿਗਰੀ ਦੇ ਉੱਤੇ ਹੁਣ ਯੂ ਟਰਨ ਹੈ ਜੀ। ਹੁਣ ਕਹਿੰਦੇ ਜੀ ਸਾਰਾ ਰਿਕਾਰਡ ਸਹੀ ਹੈ, ਉਹ ਰਿਪੋਰਟ ਗਲਤ ਚੱਲ ਗਈ ਸੀ ਜੀ ਮੁੱਖ ਮੰਤਰੀ ਸਾਹਿਬ ਕੋਲ। ਮੁੱਖ ਮੰਤਰੀ ਸਾਹਿਬ ਦੀ ਆਸਥਾ ਬਹੁਤ ਹੈ, ਦੇਖੀ ਆਸਥਾ ਕਹੀ ਹੈ, ਤੁਸੀਂ ਮਜ਼ਾਕ ਬਣਾ ਕੇ ਸਿਆਸੀ ਖਾੜੇ 'ਚ ਲਿਆ ਰਹੇ ਹੋ। ਇਹ ਪਹਿਲਿਆਂ ਨਾਲੋਂ ਵੀ ਤੁਸੀਂ ਬੇਅਦਬੀਆਂ ਵਾਲੀ ਲਾਈਨ 'ਚ ਨਾਲ ਖੜੇ ਹੋ। ਹੁਣ ਇਹ ਇਕੱਲਾ ਬਾਦਲ ਦਲ ਦਾ ਇਸ ਮਸਲੇ ਤੇ ਸਿਆਸੀ ਰੋਟੀਆਂ ਸੇਕਣ ਦਾ ਮਸਲਾ ਨਹੀਂ ਰਿਹਾ, ਕੈਪਟਨ ਦਾ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਮਸਲਾ ਨਹੀਂ, ਤੁਸੀਂ ਵੀ ਉਹਦੇ ਪਿੱਛੇ ਹੋ, ਇੱਕੋ ਕਤਾਰ 'ਚ ਖੜੇ ਹੋ ਅੱਜ ਤੁਸੀਂ ਵੀ। ਜੀ ਸਹੀ ਹੈ ਸ਼ਰਮਾ ਜੀ। ਦੇਖੋ ਗੱਲ ਮਸਲਾ ਇਹ ਵੀ ਹੈ ਨਾ ਵੀ ਇਹਦੇ ਨਾਲ ਮੁੱਖ ਮੰਤਰੀ ਸਾਹਿਬ ਨੂੰ ਕੀ ਉਹ ਉਹਨਾਂ ਕੋਲ ਸਮਾਂ ਨਹੀਂ ਗਾ ਇਹਨਾਂ ਚੀਜ਼ਾਂ ਨੂੰ ਜਾਂਚਣ ਦਾ, ਜਾਂ ਜਾਣ ਬੁੱਝ ਕੇ ਹੋਛੀ ਰਾਜਨੀਤੀ ਉਹਨਾਂ ਤੋਂ ਕਰਾਈ ਜਾ ਰਹੀ ਹੈ, ਜਾਂ ਉਹ ਮਤਲਬ ਉਹਨਾਂ ਕੋਲ ਜਿਹੜੀ ਜਾਣਕਾਰੀ ਜਾਂਦੀ ਹੈ ਉਹ ਬਿਨਾਂ ਪੁਖਤਾ ਕੀਤੀ ਚਲੀ ਜਾਂਦੀ ਹੈ। ਇਹਦਾ ਮਤਲਬ ਇਹ ਹੈ ਵੀ ਮੁੱਖ ਮੰਤਰੀ ਸਾਹਿਬ ਕੁਝ ਵੀ ਬੋਲਦਿਆ ਕਰਨਗੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ। ਗੋਲਡੀ ਮੈਂ ਕਹਿੰਦਾ ਥੱਲੇ ਵਾਲਿਆਂ ਨੇ ਭੇਜਤੀ, ਮੈਂ ਕਹਿੰਦਾ ਮੁੱਖ ਮੰਤਰੀ ਨੇ ਆਪੇ ਕਾਹਲੀ 'ਚ ਮੰਗੀ ਹੋਣੀ। ਪਰ ਮੁੱਖ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਕਿ ਸੁਖਬੀਰ ਬਾਦਲ ਦੀ ਸਟੇਜ ਰਹੀ ਹੈ ਜਿੱਥੇ ਤੁਹਾਨੂੰ ਪੈਸੇ ਦੇ ਕੇ ਖੜਾ ਲਾਉਣ ਲਈ ਬੁਲਾਇਆ, ਕੁਝ ਵੀ ਚੁਟਕਲੇ ਸੁਣਾ ਦੋਗੇ। ਸਹੀ ਹੈ। ਤੁਸੀਂ ਹੁਣ ਪੰਜਾਬ ਦੇ ਮੁੱਖ ਮੰਤਰੀ ਹੋ, ਉਸ ਅਹੁਦੇ ਦਾ ਰੁਤਬਾ ਸਮਝੋ ਜਨਾਬ, ਨਹੀਂ ਸਮਝ ਪਾ ਰਹੇ ਤੁਸੀਂ। ਤੁਸੀਂ ਮਜ਼ਾਕ ਬਣਾ ਕੇ ਰੱਖਤਾ ਪੰਜਾਬ ਨੂੰ, ਮਜ਼ਾਕ ਬਣਾ ਕੇ ਰੱਖਤਾ ਸਿੱਕੀ ਮਸਲਿਆਂ ਨੂੰ। ਜੀ ਸਹੀ ਹੈ, ਬਿਲਕੁਲ। ਅਗਲੀ ਗੱਲ ਕਰੀਏ ਪੰਜਾਬ ਕਾਂਗਰਸ ਦੀ। ਕੋਈ ਟਾਵਾਂ ਹੀ ਮਹੀਨਾ ਇਹ ਜਿਹਾ ਜਾਂਦਾ ਹੋਣਾ ਜਦੋਂ ਪੰਜਾਬ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਨਾ ਹੋਵੇ। ਹੁਣ ਵੀ ਜਿਹੜਾ ਇਹਨਾਂ ਦਾ ਜਾਤੀ ਕਲੇਸ਼ ਆ ਜੀ ਇੱਕ ਵਾਰੀ ਫਿਰ ਤੋਂ ਦਿੱਲੀ ਪਹੁੰਚ ਗਿਆ ਜੀ। ਜੀ ਬਾਕੀ ਤਰ੍ਹਾਂ ਪੰਜਾਬ ਦੀ ਸੱਤਾ ਚਾਉਣ ਲਈ ਲੜ ਰਹੀਆਂ, ਕਾਂਗਰਸ ਆਪਸ 'ਚ ਲੜ ਰਹੀ ਹੈ ਔਰ ਲੰਮੇ ਸਮੇਂ ਤੋਂ ਲੜ ਰਹੀ ਹੈ ਜੀ। ਸੱਤਾ ਦੇ ਨੇੜੇ ਆਉਣਾ ਚਾਹੁੰਦੇ ਨੇ ਪਰ ਮੁੱਦਿਆਂ ਦੇ ਨੇੜੇ ਆਉਣ ਲਈ ਜਮਾਂ ਤਿਆਰ ਨਹੀਂ। ਸਹੀ। ਪੰਜਾਬ ਕਾਂਗਰਸ ਦੇ ਅੰਦਰ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਖਾਸ ਕਰਕੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਤਾਂ ਐਸਾ ਕਾਟੋ ਕਲੇਸ਼ ਪਿਆ, ਇਹਨਾਂ ਨੂੰ ਲੱਗਾ ਕਿ ਲੋਕ ਸਭਾ ਚੋਣਾਂ 'ਚ ਅਸੀਂ ਸੀਟਾਂ ਵੱਧ ਆ ਗਈਆਂ, ਲੋਕ ਤਾਂ ਸਾਨੂੰ ਜਿਤਾਉਣ ਨੂੰ ਕਾਹਲੇ ਨੇ, ਲੋਕ ਤਾਂ ਸਾਨੂੰ ਲਿਆਉਣ ਨੂੰ ਕਾਹਲੇ ਨੇ, ਤੇ ਫਿਰ ਮੁੱਖ ਮੰਤਰੀ ਬਣਨ ਲਈ ਸਾਰੇ ਤਿਆਰ ਹੋ ਗਏ ਜੀ। ਤੇ ਐਸੇ ਚਿਹਰੇ ਨਿਕਲੇ, 7-8 ਚਿਹਰੇ ਬਣ ਗਏ, ਕਰਦੇ ਕਰਦੇ 4 ਚਿਹਰਿਆਂ ਦੀ ਚਰਚਾ ਸਭ ਤੋਂ ਵੱਧ ਚੱਲਦੀ ਰਹੀ ਜੀ। ਰਾਜਾ ਵੜਿੰਗ ਪ੍ਰਧਾਨ ਦੇ ਨਾਤੇ, ਵਿਰੋਧੀ ਧਿਰ ਦੇ ਨਾਤੇ ਪ੍ਰਤਾਪ ਸਿੰਘ ਬਾਜਵਾ, ਹੈ ਨਾ, ਪਹਿਲਾ ਮੁੱਖ ਮੰਤਰੀ ਰਹਿਣ ਦੇ ਨਾਤੇ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਦੇ ਨਾਤੇ ਸੁਖਜਿੰਦਰ ਸਿੰਘ ਰੰਧਾਵਾ ਜੀ। 4 ਨਾਮ ਤਾਂ ਸਿਰੇ ਦੇ ਚੱਲੇ। ਤੇ ਇਹਨਾਂ ਮਸਲਿਆਂ ਨੂੰ ਠੰਡ ਪਾਉਣ ਦੇ ਲਈ ਦਿੱਲੀ ਬੁਲਾ ਕੇ ਇੱਕ ਵਾਰ ਤਾੜਨਾ ਕੀਤੀ ਕਿ ਗਰੁੱਪਿਜ਼ਮ ਖਤਮ ਕਰੋ, ਇਕੱਠੇ ਹੋ ਜਾਓ, ਕਿਉਂਕਿ ਲੁਧਿਆਣੇ ਵਾਲੀ ਜਿਮਨੀ ਚੋਣ 'ਚ ਸਭ ਨੇ ਦੇਖਿਆ, ਤਰਨਤਾਰਨ ਵਾਲੀ ਜਿਮਨੀ ਚੋਣ 'ਚ ਸਭ ਕੁਝ ਦੇਖਿਆ। ਲਓ ਜੀ ਫਿਰ ਭਵੇਸ਼ ਬਘੇਲ ਨੇ ਆ ਕੇ ਮਾੜਾ ਮੋਟੇ ਹੱਥ ਜੇ ਮਿਲਾ ਤੇ ਖੜਾ ਤੇ ਦਿਖਾ ਤੇ ਕਿਆ ਬੈਠੇ ਆ ਜੀ ਇਕੱਠੇ ਦੇਖੋ। ਪਰ ਸਭ ਨੂੰ ਪਤਾ, ਕਾਂਗਰਸ ਦਾ ਛੱਡੋ, ਕਾਂਗਰਸ ਦੇ ਬਾਹਰ ਵਾਲਿਆਂ ਸਾਰਿਆਂ ਨੂੰ ਪਤਾ ਕਿ ਇਹ ਇਕੱਠੀਆਂ ਆਉਣ ਵਾਲੀਆਂ ਨਸਲਾਂ ਨਹੀਂ ਹੈਗੀਆਂ। ਹੁਣ ਧੜਾਬਾਜੀ ਇੰਨੀ ਵੱਡੀ ਆ ਕਾਂਗਰਸ ਦੇ ਅੰਦਰ ਕਿ ਉਹ ਨਿਬੜਨ ਦਾ ਨਾਂ ਨਹੀਂ ਲੈਂਦੀ। ਪਰ ਫਿਰ ਫਾਰਮੂਲਾ ਕੱਢਿਆ ਕਿ ਵੀ ਆਪਾਂ ਪਿਛਲੀ ਵਾਰ ਵਾਲੀ ਗਲਤੀ ਨਹੀਂ ਕਰਨੀ, ਆਪਾਂ ਇਸ ਵਾਰ ਚਿਹਰੇ ਤੋਂ ਬਿਨਾਂ ਲੜਾਂਗੇ। ਹੁਣ ਪਿਛਲੀ ਵਾਰ ਵਾਲੀ ਗਲਤੀ ਨਹੀਂ ਕਰਨੀ, ਇਹਦਾ ਭਾਵ ਕੀ ਆ? ਕਿ ਉਸ ਸਮੇਂ ਭੁਪੇਸ਼ ਬਘੇਲ ਨੇ ਇਹ ਕਿਹਾ ਕਿ ਅਸੀਂ ਐਸੀ ਖੇਤਰ ਚੋਂ ਇੱਕ ਨੁਮਾਇੰਦਾ ਸਾਹਮਣੇ ਲਿਆਤਾ ਸੀ, ਇਹ ਗਲਤੀ ਕਰ ਲਈ ਕਿ ਤੁਸੀਂ ਐਸੀ ਭਾਈਚਾਰੇ ਨੂੰ ਇਸ ਤਰੀਕੇ ਕਰਨ ਦਾ ਨਿਸ਼ਾਨੇ ਤਾਂ ਨਹੀਂ ਲੈ ਰਹੇ? ਨਹੀਂ ਲੈ ਰਹੇ, ਬਿਲਕੁਲ ਸਹੀ ਹੈ। ਤੇ ਅੱਜ ਹੁਣ ਮਤਲਬ ਕਿ ਰਾਜਾ ਵੜਿੰਗ ਨੂੰ ਮੈਂ ਦੇਖ ਰਿਹਾ ਸੀਗਾ, ਹੁਣ ਉਹ ਕਹਿੰਦਾ ਜੀ ਕਿ ਇਹ ਤਾਂ ਜੱਟਾਂ ਦੇ ਖਿਲਾਫ ਬੋਲਤਾ ਜੀ ਚੰਨੀ ਨੇ। ਚੰਨੀ ਨੇ ਐਸੀ ਵਿੰਗ ਦੀ ਮੀਟਿੰਗ ਦੇ ਵਿੱਚ ਇੱਕ ਨੁਕਤਾ ਰੱਖਿਆ ਜੀ ਕਿ ਪਾਰਟੀ ਦੇ ਵਿੱਚ ਸਾਡੀ ਸਥਾਨ ਕਿੱਥੇ ਆ ਜੀ, ਸਾਡੇ ਭਾਈਚਾਰੇ ਦਾ ਸਥਾਨ ਕਿੱਥੇ ਆ ਜੀ, ਜਦੋਂ ਕਿ ਚੰਨੀ ਨੂੰ ਵੀ ਸਵਾਲ ਹੋਇਆ ਉੱਥੇ, ਵਾਲਮੀਕੀ ਭਾਈਚਾਰੇ ਨੇ ਗੱਲ ਕੀਤੀ ਕਿ ਸਾਡਾ ਸਥਾਨ ਕਿੱਥੇ ਆ, ਕਿਉਂਕਿ ਸਾਡੇ ਤਾਂ ਜਾਤ ਦੇ ਅੰਦਰ ਜਾਤ, ਸਭ ਜਾਤ ਭਰੀਆਂ ਪਈਆਂ ਨੇ ਜੀ। ਸਹੀ ਹੈ। ਸੋ ਇਸ ਤਰੀਕਾ ਕਾਰ ਨਾਲ ਉਹ ਜਿਹੜੀ ਉਸ ਧਿਰ ਦੀ ਬੈਠਕ ਸੀ, ਉਸ ਬੈਠਕ 'ਚ ਉਸ ਧਿਰ ਦੇ ਮਸਲੇ ਵਿਚਾਰਨ ਲਈ ਸੀ,
ਉਸ ਨੁਕਤੇ ਤੋਂ ਚੰਨੀ ਨੇ ਪਾਰਟੀ ਮੂਹਰੇ ਆਪਣਾ ਨੁਕਤਾ ਰੱਖਤਾ ਕਿ ਬਈ ਪਾਰਟੀ ਇਸ ਨਜ਼ਰੀ ਤੋਂ ਕਿਉਂ ਨਹੀਂ ਦੇਖਦੀ ਜੇ ਅਸੀਂ ਪੰਜਾਬ 'ਚ 35% ਹੈ 38% ਹੈ ਤਾਂ ਸਾਡੀ ਪਾਰਟੀ ਸਥਾਨ ਕਿੱਥੇ ਆ? ਉਹ ਕਹਿੰਦੇ ਨਾ ਅਸੀਂ ਪ੍ਰਧਾਨ 'ਚ, ਨਾ ਵਿਰੋਧੀ ਧਿਰ 'ਚ, ਨਾ ਜਨਰਲ ਸਕੱਤਰ, ਸਾਡਾ ਤਾਂ ਕਿਤੇ ਵੀ ਥਾਂ ਨਹੀਂ। ਹੁਣ ਇਹਨੂੰ ਰਾਜਾ ਵੜਿੰਗ ਐਂਡ ਉਹਨਾਂ ਦੀ ਧਿਰ ਜੱਟਾਂ ਦੇ ਖਿਲਾਫ ਬਿਆਨ ਵਜੋਂ ਲੈ ਰਹੀ ਹੈ ਜੀ। ਮਤਲਬ ਜੇ ਭੁਪੇਸ਼ ਬਘੇਲ ਦਾ ਤੁਹਾਡਾ ਬਿਆਨ ਕਿ ਕੋਈ ਨਹੀਂ ਬਣੂਗਾ ਜਿਹੜਾ ਆਪੇ ਫਿਰ ਮੁੱਖ ਮੰਤਰੀ ਬਣਨ ਨੂੰ ਫਿਰਦਾ, ਆਪਣਾ ਪ੍ਰਚਾਰ ਕਰਨ ਨੂੰ ਫਿਰਦਾ, ਜੇ ਉਹ ਤੁਸੀਂ ਚੰਨੀ ਨੂੰ ਨਿਸ਼ਾਨਾ ਰੱਖ ਕੇ ਬੋਲ ਰਹੇ ਹੋ ਤਾਂ ਫਿਰ ਜੇ ਉਹ ਤਰ੍ਹਾਂ ਲੈ ਲੈਣ ਕਿ ਜੀ ਐਸੀ ਦੇ ਖਿਲਾਫ ਬਿਆਨ ਹੈ ਤੇ ਫਿਰ ਹਾਂਜੀ ਸਹੀ ਹੈ। ਹੁਣ ਉਹ ਬਿਆਨ ਤੁਹਾਡੇ ਖਿਲਾਫ ਹੈ, ਲੀਡਰਾਂ ਦੇ ਖਿਲਾਫ ਹੈ, ਪਾਰਟੀ ਦੇ ਖਿਲਾਫ ਹੈ, ਕਿਸੇ ਭਾਈਚਾਰੇ ਦੇ ਖਿਲਾਫ ਥੋੜਾ। ਚੰਨੀ ਵਾਲੇ ਤਾਂ ਇਹ ਧਾਰਨਾ ਪੰਜਾਬ 'ਚ ਖਾਸੀ ਮੰਨੀ ਜਾਣ ਲੱਗ ਪਈ ਸੀ ਕਿ ਜੱਟਾਂ 'ਚ ਵੱਧ ਪ੍ਰਵਾਨ ਹੈ। ਜੀ ਸਹੀ ਹੈ। ਕੀ ਚੰਨੀ ਪੈਰ ਤੇ ਕਹਾੜਾ ਮਾਰ ਰਿਹਾ? ਪਰ ਪੰਜਾਬ ਕਾਂਗਰਸ ਦੀ ਉਹ ਲੀਡਰਸ਼ਿਪ ਜਿਨ੍ਹਾਂ ਦੇ ਅੰਦਰ ਹਉਮੈ ਵੀ ਹੈ, ਹੰਕਾਰ ਵੀ ਹੈ ਤੇ ਸਿਆਸੀ ਨੁਕਤੇ ਤੋਂ ਥੋੜੇ ਅਣਜਾਣ ਵੀ ਨੇ। ਚੰਨੀ ਨੂੰ ਸਾਰੇ ਨੁਕਤੇ ਅਪਣਾਉਣੇ ਆ ਗਏ। ਸਹੀ ਹੈ। ਇਹਨਾਂ ਨੂੰ ਇਹ ਨੁਕਤੇ ਅਪਣਾਉਣੇ ਨਹੀਂ ਆਏ ਤੇ ਇਸ ਨੂੰ ਲੱਗਿਆ ਕਿ ਹੁਣ ਇਹ ਢਾਉਣ ਦਾ ਮੌਕਾ ਤੇ ਇਹਨਾਂ ਨੇ ਜੀ ਇਹਨੂੰ ਜਾਤ ਵਾਲਾ ਮੁੱਦਾ ਬਣਾ ਕੇ ਵੱਡਾ ਕਰ ਲਿਆ। ਜੀ ਇਹ 'ਚ ਕੋਈ ਦੋ ਰਾਏ ਨਹੀਂ। ਇਹ ਸਾਡੇ ਲੋਕਾਂ ਦੇ ਅੰਦਰ ਅਜੇ ਵੀ ਉਹ ਪਾੜਾ ਖੜਾ ਹੈ। ਤਾਂ ਧੰਨਵਾਦ ਇਸ ਗੁਰੂ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦਾ ਸਦਕਾ ਕਿ ਬਹੁਤ ਕੁਝ ਅਸੀਂ ਇਕੱਠਿਆਂ ਬੈਠ ਕੇ ਵਿਚਰਨ ਲੱਗ ਪਏ, ਨਹੀਂ ਤਾਂ ਬਾਕੀ ਸੂਬਿਆਂ 'ਚ ਬਹੁਤ ਮਾੜਾ ਹਾਲ ਹੈ। ਸਹੀ ਗੱਲ ਹੈ। ਇਸ ਧਰਤੀ ਨੂੰ ਬਖਸ਼ ਹੈ। ਪਰ ਇਹ ਸਿਆਸੀ ਲੋਕ, ਵੱਡੇ ਲੋਕ, ਆਪਣੇ ਆਪ ਨੂੰ ਧਨਾੜ ਲੋਕ ਜਿਹੜੇ ਕਹਾਉਂਦੇ ਨੇ, ਇਹਨਾਂ ਦੇ ਅੰਦਰ ਬਹੁਤ ਕੁਝ ਪਿਆ ਜੀ ਤੇ ਉਹ ਟੀਸ ਚੋਂ ਇਹ ਸ਼ਰਾਰਤ ਨਿਕਲੀ। ਸ਼ਰਾਰਤ ਇਸ ਕਦਰ ਨਿਕਲੀ ਕਿ ਜੀ ਦਿੱਲੀ ਨੂੰ ਭੱਜ ਪਏ ਸ਼ਿਕਾਇਤਾਂ ਲਾਉਣ ਕੇ ਦੇਖੋ ਜੀ ਤਾਂ ਹੋ ਗਿਆ, ਉਹ ਹੋ ਗਿਆ ਜੀ। ਹੁਣ 23 ਤਰੀਕ ਨੂੰ ਖੜਗੇ ਨੇ ਮੀਟਿੰਗ ਬੁਲਾਈ ਹੈ ਜੀ। ਹੁਣ ਦੇਖਦੇ ਹਾਂ। ਸੋ ਇੱਥੇ ਤਾਂ ਕੁੜਤਿਆਂ ਪਜਾਮਿਆਂ ਦੀ ਵੀ ਜਾਤ ਹੈ। ਸਹੀ ਗੱਲ। ਇਕੱਲੇ ਧਰਮ ਦੀ ਕਿਉਂ, ਇੱਥੇ ਤਾਂ ਕੁਰਸੀ ਦੀ ਵੀ ਜਾਤ ਹੈ। ਕੱਪੜੇ ਜਿਹੜੇ ਕਿੱਥੋਂ ਸਵਾਉਂਦੇ ਨੇ ਉਹ ਵੀ ਇੱਕ, ਮਤਲਬ ਇਹ ਇਸ ਤਰ੍ਹਾਂ ਵੀ ਵਰਗਾਂ 'ਚ ਵੱਡੇ ਨੇ। ਤੋ ਇਹ ਕਿਹੜੇ ਉਹ ਤਰੀਕੇ ਨਾਲ ਗੱਲ ਕਰਦੇ। ਸੋ ਕਾਂਗਰਸ ਦਾ ਕਲੇਸ਼ ਹੋਰ ਵੱਡਾ ਹੋਣਾ। ਯੂਥ ਕਾਂਗਰਸ ਦੀਆਂ ਚੋਣਾਂ ਰੱਖ ਲਈਆਂ, ਉਹ 'ਚ ਹੋਰ ਪੰਗਾ ਪੈਣਾ ਜੀ। ਸਹੀ ਹੈ। ਉਹ 'ਚ ਲਿਆਓ ਨਾ ਫਿਰ ਕੱਲਾ, ਜੇ ਜਾਤ ਵਾਲੀ ਮਸਲਾ ਨਹੀਂ, ਆਮ ਵਰਕਰ ਦੇ ਨਿਆਣਿਆਂ ਨੂੰ ਲਿਆਓ ਮੂਰੇ, ਨਾ ਦੇਖੋ ਕਿ ਹਾਂ ਕਿਹੜੀ ਧਿਰ ਚੋਂ ਕੀ ਚੋਂ ਨਹੀਂ ਹੈ। ਇਹੀ ਦਰਦ ਦਾ ਤੁਹਾਡਾ ਸੀਲ ਜਾਖੜ ਗਵਾ ਲਿਆ ਤੁਸੀਂ ਆਪਣਾ। ਸਹੀ ਹੈ। ਬਿਲਕੁਲ ਬਿਲਕੁਲ। ਉੱਥੇ ਵੀ ਮਸਲਾ ਇਹੀ ਆਇਆ ਸੀ। ਉੱਥੇ ਵੀ ਅੰਬਿਕਾ ਸੋਨੀ ਨੇ ਇਹੀ ਇਤਰਾਜ਼ ਕੀਤਾ ਸੀ। ਹਾਂ, ਮਤਲਬ ਪੰਜਾਬ ਨੇ ਦੱਸੋ ਕਦੋਂ ਕਿਹਾ ਕਿ ਉਹ ਬਣ ਸਕਦਾ ਕਿ ਨਹੀਂ ਬਣ ਸਕਦਾ। ਫਿਰ ਇਹਦਾ ਮਤਲਬ ਜਾਤ ਪਾਤ ਤਾਂ, ਧਰਮ ਫਿਰਕਾ ਤਾਂ ਤੁਹਾਡੀ ਪਾਰਟੀ ਦੇ ਅੰਦਰ ਵੜਿਆ ਵਾ। ਉਹੀ ਤੁਸੀਂ ਜੇ ਜਾਤ ਪਾਤ ਤੁਹਾਡੇ ਅੰਦਰ ਨਾ ਹੁੰਦੀ ਤਾਂ ਦਿੱਲੀ ਦਾ 84 ਨਾ ਹੁੰਦਾ। ਜੀ ਜੀ ਸਹੀ ਹੈ। ਤੁਹਾਡੇ ਅੰਦਰ ਹੈ ਉਹ। ਸੋ ਇਹ ਕਾਂਗਰਸ ਸੁਧਰਦੀ ਨਹੀਂ, ਜੋ ਮਰਜ਼ੀ ਲੰਘ ਜਾਵੇ। ਤੇ ਹੁਣ 23 ਤਰੀਕ ਨੂੰ ਖੜ ਗਏ ਜੀ, ਕੀ ਕਰ ਲੈਣਗੇ ਦੇਖ ਲੈਂਦੇ ਆ ਜੀ। ਜਿਵੇਂ ਇਹ ਬੇਲੋੜੀ ਜੀ ਇੱਕ ਇਹਨਾਂ ਨੇ ਛੇੜ ਲਈ ਆਪਸ ਵਿੱਚ ਦੀ ਕਲੇਸ਼ ਜਾਂ ਤੇ ਗੱਲ ਕਰੀਏ ਮੇਜ਼ ਚੋਰੀ, ਦਰਜੀਆਂ ਦੇ ਪੈਸੇ, ਇਹ ਵੀ ਕੋਈ ਪੰਜਾਬ ਦੇ ਮੁੱਦੇ ਆ ਜੀ? ਬਿਲਕੁਲ ਜੀ। ਸਿਆਸਤਦਾਨ ਜਿਹੜਾ ਮਸਲਾ ਬੋਲੇ, ਜਿਹੜੇ ਮਸਲੇ ਤੇ ਟਵੀਟ ਕਰੇ, ਜਿਹੜੇ ਮਸਲੇ ਤੇ ਪੋਸਟ ਪਾਵੇ, ਹੁਣ ਤਾਂ ਮੁੱਦਾ ਹੀ ਉਹੀ ਹੈ ਜੀ। ਅਸਲ 'ਚ ਕੀ ਹੈ ਕਿ ਰਾਜਾ ਵੜਿੰਗ ਜੀ ਫਸ ਕੇ 12/5/48 'ਚ ਉਹ 'ਚੋਂ ਨਿਕਲਣ ਲਈ ਉਹ ਰਾਹ ਲੱਭਦੇ ਫਿਰਦੇ ਨੇ ਅਜੇ ਵੀ ਜੀ। ਚੰਗੀ ਫਜੀਅਤ ਬਣੀ ਜੀ। ਤੇ ਉਸੇ ਲਾਈਨ ਦੇ ਵਿੱਚ ਆ ਗਏ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ। ਯੁੱਧ ਨਸ਼ਿਆਂ ਵਿਰੁੱਧ ਨੂੰ ਉਹ ਪਤਾ ਨਹੀਂ ਨਸ਼ੇ ਯੁੱਧ ਵਿਰੁੱਧ ਇਹੋ ਜਿਹਾ ਕੁਝ ਬੋਲ ਗਏ, ਹੈ ਨਾ। ਉਲਟ ਲਾਈਨ ਦੋਵਾਂ ਨੂੰ ਚੱਕ ਕੇ ਜੀ ਭਗਵੰਤ ਮਾਨ ਨੂੰ ਮੌਕਾ ਮਿਲ ਗਿਆ। ਭਗਵੰਤ ਮਾਨ ਕਹਿੰਦੇ ਵੀ ਦੇਖ ਲਓ, ਮੈਨੂੰ ਤਾਂ ਲੋਕ ਪਹਿਲਾਂ ਹੀ ਕਹੀ ਜਾਂਦੇ ਜੀ ਕਿ ਤੁਸੀਂ ਬਹੁਤ ਕੁਝ ਖੋਲੀ ਜਾਂਦੇ ਜੀ, ਪਾਗਲਖਾਨਾ ਤਾਂ ਖੋਲਦੇ ਨੇ, ਲੀਡਰ ਤਾਂ ਪਾਗਲ ਹੋਣ ਲੱਗ ਗਏ ਜੀ, ਹੈ ਨਾ। ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ, ਕਹਿੰਦਾ ਚੋਣਾਂ ਦੇ ਨੇੜੇ ਜਿਉਂ ਆਈ ਜਾਵਾਂਗੇ ਤੁਸੀਂ ਤੇ ਪਾਗਲ ਹੋ ਜਾਣਗੇ। ਉਹ ਇਹਨਾਂ ਤੇ ਇਸ ਤਰ੍ਹਾਂ ਨਿਸ਼ਾਨਾ ਵਿੰਨ ਰਹੇ ਨੇ। ਪਰ ਇਹ ਸਾਰੇ ਮਸਲੇ ਜੋ ਨਿਕਲਣ ਨਹੀਂ, ਪਤਾ ਨਹੀਂ ਕਿੱਥੋਂ ਆ ਗਿਆ ਜੀ ਮਨਪ੍ਰੀਤ ਬਾਦਲ ਦਾ ਮਸਲਾ ਜੀ। ਵੈਸੇ ਤਾਂ ਮਨਪ੍ਰੀਤ ਬਾਦਲ ਲੰਮੇ ਸਮੇਂ ਤੋਂ ਲਗਭਗ ਹਾਸ਼ੀਏ ਤੇ ਨੇ, ਜਿਵੇਂ ਕੈਪਟਨ ਅਮਰਿੰਦਰ ਤੇ ਬੇਸ਼ੱਕ ਬੀਜੇਪੀ 'ਚ ਨੇ, ਸਟੇਜਾਂ ਤੇ ਦਿਖ ਜਾਂਦੇ ਨੇ, ਪਰ ਧਰਾਤਲ ਤੇ ਅਜੇ ਉਵੇਂ ਦਿਖਦੇ ਨਹੀਂ। ਉੱਥੇ ਤਾਂ ਆਪਣੇ ਹਲਕੇ 'ਚ ਸਰਗਰਮ ਹੋਣ, ਪਰ ਹੁਣ ਜਿਹੜੇ ਪੰਜਾਬ ਦੇ ਲੀਡਰ ਬਣਦੇ ਸੀ, ਉਹ ਪੰਜਾਬ ਦੇ ਲੀਡਰਾਂ ਵਾਂਗ ਦਿਖਦੇ ਨਹੀਂ। ਪਰ ਇਸ ਮਸਲੇ ਨੇ ਚਲੋ ਹੋਰ ਨਾ, ਅਸੀਂ ਧੰਨਵਾਦ ਇਹ ਕਰਨਾ ਬਣਦਾ ਮਨਪ੍ਰੀਤ ਬਾਦਲ ਦਾ, ਰਾਜਾ ਵੜਿੰਗ ਤੇ ਕਾਂਗਰਸੀਆਂ ਨੂੰ, ਕਿ ਤੁਸੀਂ ਮੈਨੂੰ ਚਰਚਾ 'ਚ ਤਾਂ ਲਿਆ। ਤਾਂ ਮਨਪ੍ਰੀਤ ਬਾਦਲ ਮੁੜ ਕੇ ਚਰਚਾ 'ਚ ਆਇਆ। ਆਫੀਸ਼ੀਅਲ ਕਾਂਗਰਸੀ ਪੇਜ ਤੋਂ ਪੋਸਟ ਰੂਪ ਦੇ ਵਿੱਚ ਗੱਲ ਸਾਹਮਣੇ ਆਉਂਦੀ ਆ ਕਿ ਜੀ ਮਨਪ੍ਰੀਤ ਬਾਦਲ ਜਦੋਂ ਮੰਤਰੀ ਸੀਗੇ ਜੀ ਤਾਂ 47 ਨੰਬਰ ਕੋਠੀ 'ਚੋਂ ਮੇਹ ਚੋਰੀ ਕਰਕੇ ਲੈ ਗਏ। ਮਤਲਬ ਮੇਹ ਚੋਰੀ ਦਾ ਮਤਲਬ ਜਦੋਂ ਆਪਣਾ ਸਮਾਨ ਚੱਕਿਆ, ਨਾਲ ਸਰਕਾਰੀ ਮੇਹ ਚੱਕ ਲਿਆ। ਹੁਣ ਮਨਪ੍ਰੀਤ ਬਾਦਲ ਕਹਿੰਦਾ ਵੀ ਮੈਂ ਜਿੰਨੀ ਸਿਆਸਤ ਕੀਤੀ, ਮੈਂ ਅਰਥ ਭਰਪੂਰ ਸਿਆਸਤ ਕੀਤੀ, ਮੈਂ ਤੱਥਾਂ ਦੇ ਆਧਾਰ ਤੇ ਸਿਆਸਤ ਕੀਤੀ, ਮੈਂ ਨਿੱਜੀ ਸਿਆਸਤ ਨਹੀਂ ਕਰਦਾ, ਮੈਂ ਕਿਰਦਾਰ ਕੁਸ਼ੀ ਨਹੀਂ ਕਰਦਾ, ਮੈਂ ਨਿੱਜੀ ਕਿਸੇ ਤੇ ਅਟੈਕ ਨਹੀਂ ਕਰਦਾ, ਪਰ ਮੈਨੂੰ ਛੇੜ ਲਿਆ ਹੁਣ ਜੀ। ਕਹਿੰਦਾ ਕਿ
ਅਸੀਂ ਤਾਂ ਉਹ ਲੋਕ ਆ ਜਿਹੜੇ ਮਤਲਬ ਕਿ ਲੜਾਈ ਲੜਦੇ ਆ ਤਾਂ ਸ਼ਰੇਆਮ ਲੜਦੇ ਆ, ਨਹੀਂ ਕਿਸੇ ਨੂੰ ਕੁਝ ਕਹਿੰਦੇ ਨਹੀਂਗੇ। ਪਰ ਕਹਿੰਦਾ ਕਿ ਜੇ ਗਿੱਦੜਾਂ ਦਾ ਰਾਜਾ ਸ਼ੇਰ ਹੋਵੇ ਫਿਰ ਗਿੱਦੜ ਵੀ ਸ਼ੇਰ ਬਣ ਜਾਂਦੇ ਨੇ, ਤੇ ਜੇ ਸ਼ੇਰਾਂ ਦਾ ਰਾਜਾ ਗਿੱਦੜ ਬਣ ਜਾਵੇ ਫਿਰ ਸ਼ੇਰ ਵੀ ਗਿੱਦੜ ਬਣ ਜਾਂਦੇ ਨੇ। ਹੁਣ ਮੈਨੂੰ ਨਹੀਂ ਪਤਾ ਕਿ ਸ਼ੇਰਾਂ ਗਿੱਦੜਾਂ ਦੇ ਹਵਾਲੇ ਨਾਲ ਗੱਲ ਸੀ ਕਿ ਰਾਜਾ ਵੜਿੰਗ ਦੇ ਹਵਾਲੇ ਨਾਲ ਪੰਜ ਸੀ। ਸ਼ਬਦ ਤਾਂ ਰਾਜਾ ਹੁੰਦਾ ਸੀ ਨਾ ਵਿੱਚ, ਤੋ ਇਸ ਲਈ ਕੀ ਉਹਨੂੰ ਨਿਸ਼ਾਨੇ ਤੇ ਲਿਆ ਮਨਪ੍ਰੀਤ ਬਾਦਲ ਨੇ। ਪਰ ਇੱਥੇ ਨਹੀਂ ਰੁਕੇ ਮਨਪ੍ਰੀਤ ਬਾਦਲ। ਸਹੀ ਹੈ। ਉਹ ਕਹਿੰਦਾ ਵੀ ਮੈਨੂੰ ਮੇਹ ਚੋਰੀ ਦਾ ਦੋਸ਼ ਲਾਉਂਦੇ ਨੇ, ਮੈਂ ਤਾਂ ਸਰਕਾਰੀ ਮੰਤਰੀ ਰਹਿੰਦਿਆਂ ਕਦੇ ਸਰਕਾਰੀ ਗੱਡੀ ਸਰਕਾਰੀ ਤੇਲ ਨਹੀਂ ਵਰਤਿਆ। ਕਿਉਂਕਿ ਨਰੇਟਿਵ ਸਿਰਜਣ ਚ ਤਾਂ ਮਨਪ੍ਰੀਤ ਬਾਦਲ ਮਾਹਰ ਨੇ ਨਾ। ਬਿਲਕੁਲ ਸਹੀ। ਖੁੱਲੀ ਜੀਪ ਜੀ, ਮੈਂ ਪਰਚੀ ਕਟਾਈ ਜੀ ਟੋਲ ਤੇ ਜੀ, ਮੈਂ ਸਿਕਿਉਰਿਟੀ ਨਹੀਂ ਲੈ ਕੇ ਜਾਂਦਾ ਜੀ, ਮਤਲਬ ਸਾਰਾ ਕੁਝ ਉਹ ਕਰਨਾ ਆਉਂਦਾ ਖਾਸਾ ਕੁਝ ਉਹਨਾਂ ਨੂੰ ਵੀ। ਸੋ ਇਸ ਲਈ ਉਹ ਕਹਿੰਦੇ ਮੈਂ ਤਾਂ ਉਹ ਨਹੀਂ ਲਿਆ। ਪਰ ਉਹਨਾਂ ਨੇ ਨਾਲ ਇੱਕ ਨੁਕਤਾ ਦਿੱਤਾ ਜਿਹੜਾ ਰਿਕਾਰਡ 'ਚ ਵੀ ਹੋਏਗਾ। ਉਹ ਕਹਿੰਦੇ ਜਦੋਂ ਮੈਂ 47 ਨੰਬਰ ਘਰ ਛੱਡਿਆ ਮੈਂ ਟੁੱਟ ਭੱਜ ਦੇ ਨਾਂ ਤੇ 1,84,000 ਰੁਪਏ ਜਮ੍ਹਾਂ ਕਰਾ ਕੇ ਆਇਆ। ਠੀਕ ਹੈ ਜੀ। ਇਹਦਾ ਮਤਲਬ ਕੀ ਉਹ ਇਹ ਕਹਿ ਰਹੇ ਨੇ ਕਿ ਜੇ ਮੇਜ਼ ਕੁਰਸੀਆਂ ਟੁੱਟੀਆਂ ਜਾਂ ਮੈਂ ਚੱਕ ਲਿਆ ਜਾਂ ਮੈਂ ਉਹਦੇ ਪੈਸੇ ਦੇ ਕੇ ਆਇਆ। ਪਰ ਉਹ ਕਹਿੰਦੇ ਜਨਾਬ ਤੁਹਾਡੇ ਤਾਂ ਦਰਜੀ ਪੈਸੇ ਮੰਗੀ ਜਾਂਦੇ ਨੇ ਕੁੜਤੇ ਪਜਾਮਿਆਂ ਦੇ, ਜੈਕਟਾਂ ਦੇ। ਠੀਕ ਆ। ਅੱਛਾ। ਉਹਨਾਂ ਨੇ ਦਰਜੀਆਂ ਦੇ ਨਾਂ ਗਣਾਤੇ, ਸ਼ਹਿਰਾਂ ਦੇ ਨਾਂ ਗਣਾਤੇ, ਕਿਹੜੇ ਐਮਐਲਏ ਨੇ ਬਾਅਦ ਚੋਂ ਪੈਸੇ ਤਾਰੇ ਉਹ ਦੱਸਦੇ, ਕਿੱਥੇ ਧਮਕੀ ਕਿਹਨੇ ਦਿੱਤੀ ਉਹ ਦੱਸਦੇ। ਉਹ ਕਹਿੰਦੀ ਕਰਵਾ ਗਿੱਦੜਵਾਹਾ ਜਾਣੋ ਵੀ ਡਰਦਾ ਸੀ, ਤੂੰ ਮੇਰੀ ਗੱਡੀ 'ਚ ਮੈਂ ਲੁਕੋ ਕੇ ਲੈ ਕੇ ਗਿਆ ਤੈਨੂੰ, ਮੈਨੂੰ ਜਾਣਾ ਪੈ ਗਿਆ, ਵਿੱਚੋਂ ਤੂੰ ਲੁਕ ਗਿਆ ਫਿਰ ਭੱਜ ਗਿਆ ਹੈ ਨਾ, ਤੂੰ ਤਾਂ ਸਾਹਮਣੇ ਨਹੀਂ ਜਾਂਦਾ ਸੀ, ਜੇ ਤੂੰ ਕਹਿੰਦੇ ਮੇਰੀ ਜਾਨ ਨੂੰ ਖਤਰਾ ਹੈ। ਉਹੀ ਰਾਜਾ ਬੜੀ ਉਹ ਸਿੱਧੇ ਹੋ ਲਏ ਜੀ ਹੁਣ। ਸਹੀ ਗੱਲ ਹੈ, ਬਿਲਕੁਲ। ਤੇ ਇੱਕ ਪਾਸੇ ਭਗਵੰਤ ਮਾਨ ਸਿੱਧੇ ਹੋ ਲਏ। ਹੁਣ ਮੇਰਾ ਸਵਾਲ ਇਹ ਆ ਕਿ ਪੰਜਾਬ 'ਚ ਲੀਡਰਾਂ ਦਾ ਪਾਗਲ ਹੋਣਾ ਪੰਜਾਬ ਦਾ ਮਸਲਾ। ਸਹੀ ਗੱਲ। ਮੇਜ਼ ਚੋਰੀ ਹੋਣਾ, ਦਰਜੀਆਂ ਦੇ ਪੈਸੇ ਨਾ ਦੇਣਾ ਹੈ ਨਾ ਜੀ, ਇਹ ਸਾਰੇ ਪੰਜਾਬ ਦੇ ਸਿਆਸੀ ਮਸਲੇ ਨੇ। ਪੰਜਾਬ ਦਾ ਕੇਂਦਰੀਕਰਨ ਹੋ ਰਿਹਾ ਹੈ, ਪੰਜਾਬ ਦੇ ਪਾਣੀਆਂ ਤੇ ਡਾਕਾ ਵੱਜ ਰਿਹਾ ਹੈ, ਪੰਜਾਬ ਦਾ ਪਾਣੀ ਗੰਦਲਾ ਹੋ ਰਿਹਾ ਹੈ, ਨੌਜਵਾਨ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਪੰਜਾਬ 'ਚ ਗੈਂਗਸਟਰਵਾਦ ਵੱਧ ਰਿਹਾ ਹੈ, ਪੰਜਾਬ 'ਚ ਨਸ਼ੇ ਦੀ ਗ੍ਰਿਫਤ, ਇੱਕ ਘਰ 'ਚ 6-6 ਪੁੱਤ ਗਵਾ ਲਏ, ਫਿਰ ਵੀ ਅਸੀਂ ਯੁੱਧ ਨਸ਼ਿਆਂ ਵਿਰੁੱਧ ਜਿੱਤ ਲਿਆ, ਰੰਗਲਾ ਪੰਜਾਬ ਬਣ ਰਿਹਾ ਹੈ ਨਾ ਜੀ। ਕੇਂਦਰ ਤੋਂ ਹੜ੍ਹਾਂ ਦੇ ਮਾਮਲੇ 'ਚ ਕੋਈ ਬਾਂਹ ਨਹੀਂ ਫੜਦਾ, ਨਾ ਸੂਬਾ ਨਾ ਕੇਂਦਰ। ਚੰਡੀਗੜ੍ਹ ਦਾ ਮਸਲਾ, BBMP ਦਾ ਮਸਲਾ, SYL ਦਾ ਮਸਲਾ, ਉੱਥੇ ਜਿਉਂ ਦੇ ਤਿਉਂ ਖੜੇ ਨੇ। ਬਾਰਡਰ ਵਾਲਾ ਸੂਬਾ ਹੈ ਨਾ, ਨਾ ਖੇਤੀ ਦੀ ਕੋਈ ਬਾਂਹ ਫੜੇ, ਨਾ ਮਜ਼ਦੂਰਾਂ ਦੀ ਕੋਈ ਬਾਂਹ ਫੜੇ। ਨਰੇਗਾ ਵਰਗੇ ਨਵੇਂ ਕਾਨੂੰਨ ਹੈ ਨਾ, ਲੇਬਰ ਕੋਡ ਵਰਗੇ ਨਵੇਂ ਸਾਡੇ ਤੇ ਹਮਲੇ ਹੋ ਰਹੇ ਨੇ। ਬਿਜਲੀ ਸੋਧ ਵਾਲਾ ਮਸਲਾ ਖੜਾ ਹੈ। ਇਹ ਕੋਈ ਮਸਲਾ ਸਾਡੀ ਕਿਸੇ ਸਿਆਸੀ ਜਮਾਤ ਦੇ ਮੂੰਹ ਤੇ ਆਉਂਦਾ ਹੋਵੇ ਤਾਂ ਮੈਨੂੰ ਦੱਸ ਦਿਓ। ਇਹ ਮਸਲਿਆਂ ਨਾਲ ਕੋਈ ਦੋ ਚਾਰ ਨਹੀਂ। ਅਸਲੀ ਮੁੱਦੇ ਤਾਂ ਨਹੀਂ ਜਰਾ ਮੇਜ਼ ਚੋਰੀ, ਦਰਜੀਆਂ ਦੇ ਪੈਸੇ। ਹਾਂਜੀ, ਬਿਲਕੁਲ ਸਹੀ ਹੈ। ਤੇ ਗੱਲ ਕਰੀਏ ਇੱਕ ਹੋਰ ਸਿਆਸੀ ਤਨਜ਼ੀਮ ਦੇ ਬਾਰੇ, ਪੁਨਰ ਸੁਰਜੀਤ ਅਕਾਲੀ ਦਲ। ਇਹਦਾ ਖਲਾਰਾ ਵੀ ਕਹਿੰਦੇ ਹੁਣ ਸਿਖਰਾਂ ਵਾਲੀ ਜਿਹੜਾ ਸਮੇਟਣਾ ਤਕਰੀਬਨ ਅਸੰਭਵ ਹੀ ਜਾਪਦਾ ਜੀ। ਬਿਲਕੁਲ ਜੀ, ਆਪਾਂ ਪਿਛਲੇ 2-3 ਵਾਰ ਇਸ ਮਸਲੇ ਤੇ ਨਜ਼ਰਸਾਨੀ ਕੀਤੀ ਆ। ਉਹ ਨਜ਼ਰਸਾਨੀ ਕਰਦਿਆਂ ਇੱਥੋਂ ਤੱਕ ਮਾਮਲਾ ਆ ਗਿਆ ਸੀਗਾ ਕਿ ਕੁਝ ਲੀਡਰਾਂ ਨੇ ਵੱਖਰੀਆਂ ਬੈਠਕ ਕਰਕੇ ਤੈਅ ਕਰ ਲਿਆ ਕਿ ਆਪਾਂ ਇਹਨੂੰ ਭੰਗ ਕਰੀਏ। ਤੇ ਉਹ ਤੋਂ ਬਾਅਦ ਫਿਰ ਕਹਿੰਦੇ ਯਾਨੀ ਹਰਪ੍ਰੀਤ ਸਿੰਘ ਨੇ ਕਹਿਤਾ ਵੀ ਕਿ ਮੈਂ ਤਾਂ ਅਸਤੀਫਾ ਦੇ ਦਿੰਦਾ, ਮੈਂ ਤਾਂ ਪਹਿਲਾਂ ਹੀ ਬਹੁਤ ਵਾਰ ਕਿਹਾ। ਤੇ ਲਗਭਗ ਗਰੁੱਪ ਦੇ ਅੰਦਰ ਇਹ ਤੈਅ ਹੋ ਗਿਆ ਵੀ ਕਿ ਸਿਆਸੀ ਬੰਦਾ ਹੈਗਾ ਤਾਂ ਚਲਾਓ, ਨਹੀਂ ਰਹਿਣ ਦਿਓ ਜੀ। ਤੇ ਇਸ ਤੈਅ ਹੋਈ ਸਥਿਤੀ ਚੋਂ ਇਹ ਵੀ ਤੈਅ ਹੁੰਦਾ ਕਿ ਜੇ ਕਰਨੀ ਆ ਸਿਆਸਤ ਫਿਰ ਮਿਲ ਕੇ ਕਰ ਲਓ, ਇੱਕ ਨਵਾਂ ਧੜਾ ਖੜਾ ਕਰ ਲਓ। ਮੂਹਰੇ ਲਿਆਉਣਾ ਕਿਸੇ ਹੋਰ ਨੂੰ ਲਿਆਓ, ਰਖੜੇ ਨੂੰ ਬਣਾ ਲਓ, ਬੀਬੀ ਗੁਲਸ਼ਨ ਨੂੰ ਲਾ ਕੇ ਬਾਕੀ ਫਿਰ ਕਾਰਜਕਾਰੀ ਪ੍ਰਧਾਨ ਬਣਾ ਲਓ। ਜੇ ਗਿਆਨੀ ਜੀ ਨੂੰ ਰੱਖਣਾ ਤਾਂ ਪ੍ਰਧਾਨ ਰੱਖੀ ਰੱਖੋ, ਕਾਰਜਕਾਰੀ 2 ਪ੍ਰਧਾਨ ਲਾ ਲਓ। ਇਸ ਤਰੀਕੇ ਅਸਲ ਚ ਕੱਲਾ ਨੁਕਤਾ ਪ੍ਰਧਾਨਗੀ ਦਾ ਨਹੀਂ, ਨੁਕਤਾ ਪੈਸੇ ਦਾ ਵੀ ਹੈ। ਉੱਥੇ ਸੁਖਵੀਰ ਜੇ ਪ੍ਰਧਾਨ ਸੀ ਤਾਂ ਖਰਚਾ ਸੁਖਵੀਰੇ ਕਰਦਾ। ਪਰ ਤੁਸੀਂ ਇਹ ਦੇਖੋ ਕਿ ਸੁਖਵੀਰ ਉਧਰ ਕੱਲਾ ਰਹਿ ਗਿਆ ਤੇ ਸਭ ਤੋਂ ਨਾਮੀ ਗ੍ਰਾਮੀ ਵੱਡੇ ਚਿਹਰੇ ਇੱਧਰ ਸੀ ਜੀ। ਸਹੀ ਹੈ। ਤੇ ਉਹ ਸਾਰੇ ਚਿਹਰੇ ਵੀ ਹੁਣ ਮਤਲਬ ਕਿ ਕਾਲੇ ਨੇ ਕਿ ਅਸੀਂ ਤੇ ਦਿਖੀਏ ਤਾਂ ਸਹੀ। ਮਸਲਾ 2027 ਦੇ ਵਿੱਚ ਚੋਣ ਲੜ ਕੇ ਜਿੱਤਣ ਦਾ, ਉਸ ਦੇ ਲਈ ਉਤਾਵਲੇ ਨੇ। ਸਿੱਖੀ ਮਸਲਿਆਂ ਨਾਲ ਇਹਨਾਂ ਨੂੰ ਵੀ ਕੋਈ, ਪੰਜਾਬ ਦੇ ਮਸਲਿਆਂ ਇਹਨਾਂ ਨੂੰ ਵੀ ਕੋਈ ਅਰਥ ਨਹੀਂ ਹੈਗਾ। ਇਸ ਲਈ ਕਾਹਲ ਦੇ ਵਿੱਚੋਂ ਹੁਣ ਇਸ ਕਦਰ ਅੱਗੇ ਵਧਿਆ ਗਿਆ ਕਿ ਆਪਾਂ ਦੇਖੋ ਵੀ ਜੇ ਕੁਝ ਕਰਨਾ। ਮੈਨੂੰ ਲੱਗਦਾ 22 ਤਰੀਕ ਨੂੰ, 22 ਜਨਵਰੀ ਨੂੰ ਜਿਹੜੀ ਬੈਠਕ ਹੈ, ਬੜੀ ਗੰਭੀਰ ਬੈਠਕ ਹੋਏਗੀ ਜੀ। ਉਸ ਬੈਠਕ ਦੇ ਵਿੱਚ ਅਹਿਮ ਫੈਸਲੇ ਹੋਣਗੇ। ਤੋਂ ਅਹਿਮ ਫੈਸਲਿਆਂ ਦੇ ਵਿੱਚੋਂ ਇਹਨੂੰ ਭੰਗ ਵੀ ਕੀਤਾ ਜਾ ਸਕਦਾ, ਨਵੇਂ ਪ੍ਰਧਾਨ ਵੀ ਲਾਏ ਜਾ ਸਕਦੇ ਨੇ, ਨਵਾਂ ਢਾਂਚਾ ਵੀ ਖੜਾ ਕੀਤਾ ਸਕਦਾ, ਜਾਂ ਸਾਰਾ ਕੁਝ ਨਿਬੜ ਕੇ ਆਪਣੇ ਆਪਣੇ ਰਾਹ ਵੀ ਤੁਰਿਆ ਜਾ ਸਕਦਾ। ਕੁਝ ਬਹੁਤ ਅਹਿਮ ਹੋ ਸਕਦਾ ਬਾਈ ਜੀ। ਤੇ ਨਵੀਨ ਭਾਜਪਾ ਦੀ ਗੱਲ ਕਰੀਏ, ਕਹਿੰਦੇ ਮਾਰਗਦਰਸ਼ਕ ਮੰਡਲ ਦੇ ਖਾਸੇ ਚਰਚੇ ਨੇ। ਕੌਣ ਜਾਵੇਗਾ ਜੀ ਇਸ ਮਾਰਗਦਰਸ਼ਕ ਮੰਡਲ ਦੇ ਵਿੱਚ? ਦੇਖੋ, ਨਵੀਨ ਭਾਜਪਾ ਦਾ ਮਤਲਬ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਆਪਣੇ ਆਪ ਨੂੰ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਦੱਸਦੀ ਹੈ ਕਿ ਮੈਂਬਰਸ਼ਿਪ ਦੇ ਨਾਤੇ ਅਸੀਂ ਸਭ ਤੋਂ ਵੱਡੀ ਹਾਂ। ਲੋਕਤੰਤਰ ਦੇ ਨਾਂ ਤੇ ਬੇਸ਼ੱਕ ਸਭ ਤੋਂ ਛੋਟੀ ਹੋਵੇ, ਕਾਨੂੰਨ ਸੰਵਿਧਾਨ ਦੀ ਪਾਲਣਾ ਦੇ ਕਰਨ ਦੇ ਨਾਮ ਤੇ ਚਾਹੇ ਸਭ ਤੋਂ ਛੋਟੀ ਸਾਬਤ ਹੋਵੇ ਹੁਣ, ਹੈਨਾ। ਪਰ ਉਸਨੇ ਇੱਕ ਪਹਿਲ ਕਦਮੀ ਕੀਤੀ ਹੈ ਕਿ ਉਹਨਾਂ ਨੇ ਜਿਹੜਾ ਨਵਾਂ ਪ੍ਰਧਾਨ ਚੁਣਿਆ, ਇਸ ਵਾਰ ਬਿਹਾਰ ਤੋਂ ਚੁਣਿਆ, ਉਹ 45 ਸਾਲ ਦਾ ਜੀ। ਤੇ ਉਹ ਇੰਨੀ ਛੋਟੀ ਉਮਰ ਦਾ ਪ੍ਰਧਾਨ ਹੈ, ਮਤਲਬ ਕਿ ਉਹਦੇ ਨਾਲ ਅੱਜ ਤੱਕ ਇਸ ਉਮਰ ਦਾ ਪ੍ਰਧਾਨ ਨਹੀਂ ਪਾਰਟੀ ਨੂੰ ਮਿਲਿਆ ਸੀ।
25-26 ਸਾਲ ਦੀ ਉਮਰ 'ਚ ਐਮਐਲਏ ਬਣ ਗਿਆ ਸੀ ਤੇ 45 ਸਾਲ ਦੀ ਉਮਰ ਤੱਕ ਆਉਂਦਿਆਂ ਰਾਸ਼ਟਰੀ ਪ੍ਰਧਾਨ ਬਣ ਗਿਆ। ਤੇ ਲਗਭਗ ਉਹਦੇ ਸਾਹਮਣੇ ਕਿਸੇ ਨੇ ਕਾਗਜ਼ ਨਹੀਂ ਭਰੇ, ਇਸ ਲਈ ਚੁਣਿਆ ਜਾਣਾ ਤੈਅ ਹੀ ਹੈ। ਪਹਿਲਾਂ ਕਾਰਜਕਾਰੀ ਲਾਇਆ ਸੀ, ਹੁਣ ਪਰਮਾਨੈਂਟ ਪ੍ਰਧਾਨ ਹੋ ਜਾਏਗਾ। ਇਹ ਤੋਂ ਪਹਿਲਾਂ ਮੇਰਾ ਖਿਆਲ 59 ਸਾਲ ਦੀ ਉਮਰ ਦੇ ਵਿੱਚ ਅਮਿਤ ਸ਼ਾਹ ਬਣੇ ਸੀਗੇ, ਜਿਹੜੇ ਸਭ ਤੋਂ ਘੱਟ ਉਮਰ ਦੇ ਸੀ ਜੀ। ਤੇ ਉਹ ਤੋਂ ਬਾਅਦ ਹੁਣ ਇਹ ਹੈ 45 ਸਾਲ ਦੀ ਉਮਰ ਵਾਲਾ। ਬੇਸ਼ੱਕ ਬੜੇ ਨਾਮੀ ਗ੍ਰਾਮੀ ਪ੍ਰਧਾਨ ਰਹੇ, ਅਡਵਾਨੀ ਕਿੰਨੀ ਵਾਰ 3 ਵਾਰ ਬਣੇ, ਰਾਜਨਾਥ 2 ਵਾਰ ਬਣੇ, ਇਹਨਾਂ ਉਹ ਸਾਰਾ ਕੁਝ ਹੋਇਆ। ਤੇ ਹੁਣ ਇਹ ਨਵੇਂ ਪ੍ਰਧਾਨ ਦੇ ਹਵਾਲੇ ਨਾਲ ਕੀ ਨਵਾਂ ਰੂਪ ਹੋ ਗਿਆ। ਕਹਿੰਦੇ ਸੰਗਠਨ 'ਚ ਹੁਣ ਕੋਈ ਵੀ 60 ਸਾਲ ਤੋਂ ਉੱਪਰ ਦਾ ਨਹੀਂ ਹੋਏਗਾ। ਕਿ ਸੰਗਠਨ ਤੱਕ ਹੀ ਸੀਮਿਤ ਰਹਿਣਾ ਕਿ ਸਰਕਾਰ ਤੱਕ ਵੀ ਜਾਣਾ ਜੀ। ਇਸ ਨਵੀਨ ਜਦੋਂ ਪ੍ਰਧਾਨ ਬਣਨ ਦਾ ਨਾਮ ਸਾਹਮਣੇ ਆਉਂਦਾ ਤਾਂ ਪੈਰਲਲ ਨਾਗਪੁਰ 'ਚ ਇੱਕ ਫੰਕਸ਼ਨ ਹੋ ਰਿਹਾ ਹੁੰਦਾ ਵੱਖਰਾ। ਉਸ ਫੰਕਸ਼ਨ 'ਚ ਸੰਬੋਧਨ ਕਰ ਰਹੇ ਹੁੰਦੇ ਨੇ ਨਿਤਿਨ ਗਡਕਰੀ। ਨਿਤਿਨ ਗਡਕਰੀ ਕਹਿੰਦੇ ਵੀ ਹੁਣ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨੂੰ ਪਰੇ ਹੋ ਜਾਣਾ ਚਾਹੀਦਾ, ਰਿਟਾਇਰ ਹੋ ਜਾਣਾ ਚਾਹੀਦਾ। ਨੌਜਵਾਨ ਪੀੜ੍ਹੀ ਨੂੰ ਅਗਾਂਹ ਬਾਗਡੋਰ ਸੰਭਾਲ ਕੇ ਆਪ ਉਹਨਾਂ ਦਾ ਮਾਰਗਦਰਸ਼ਨ ਕਰਨਾ ਚਾਹੀਦਾ। ਤੇ ਮਾਰਗਦਰਸ਼ਨ ਦਾ ਮਤਲਬ ਮਾਰਗਦਰਸ਼ਕ ਮੰਡਲ 'ਚ ਜਾ ਕੇ ਹੋਊਗਾ। ਫਿਰ ਸਹੀ ਹੈ। ਹੁਣ ਨਿਤਿਨ ਗਡਕਰੀ ਦਾ ਇਸ਼ਾਰਾ ਕਿਹਦੇ ਕਰਨੀ? ਕੀ ਉਹ ਮੋਦੀ ਅਮਿਤ ਸ਼ਾਹ ਕਰਨੀ? ਖਾਸ ਕਰਕੇ ਮੋਦੀ ਦੇ ਜਨਮ ਦਿਨ ਤੋਂ ਬਾਅਦ ਇਹ ਸਵਾਲ ਖੜਾ ਕਿ ਭਾਈ ਉਹ ਤਾਂ ਪਾਰ ਕਰ ਗਏ। ਜਿਹੜੀ ਉਮਰ ਦੇ ਪੜਾਅ ਦੇ ਵਿੱਚ ਆ ਕੇ ਅਡਵਾਨੀ ਨੂੰ ਆਪਣੇ ਗੁਰੂ ਜੀ ਨੂੰ ਉਸ ਖੁੱਡੇ ਲਾਇਆ ਸੀ, ਉਮਰ ਤਾਂ ਪੜਾਅ ਪਾਰ ਕਰ ਲਈ। ਹੁਣ ਕੀ ਨਿਤਿਨ ਗਡਕਰੀ ਜਿਹੜੇ ਭਾਜਪਾ ਦੇ ਵੱਡੇ ਕਦਵਾਰ ਲੀਡਰ ਨੇ, ਸਰਕਾਰ ਦੇ ਵਿੱਚ ਵੱਡਾ ਰੁਤਬਾ ਰੱਖਦੇ ਨੇ, ਆਪਣੇ ਫੈਸਲੇ ਆਪ ਲੈਣ ਦਾ ਦਮ ਰੱਖਦੇ ਨੇ, ਕਾਰਪੋਰੇਟ ਘਰਾਣਿਆਂ ਦੇ ਵਿੱਚ ਵੀ ਮਕਬੂਲ ਨੇ ਤੇ ਲੋਕਾਂ 'ਚ ਵੀ ਮਕਬੂਲ ਨੇ, ਦੋਵਾਂ 'ਚ ਥਾਂ ਬੈਲੈਂਸ ਬਣਾ ਕੇ ਰੱਖਿਆ। ਤੇ ਉਹ ਆਪਣੀ ਆਰਐਸਐਸ ਦੇ ਵੀ ਖਾਸ ਮੰਨੇ ਜਾਂਦੇ ਨੇ। ਪਰ ਸੱਤਾ 'ਚ, ਸਰਕਾਰ 'ਚ, ਪਾਰਟੀ 'ਚ ਉਹ ਮੋਦੀ ਅਮਿਤ ਸ਼ਾਹ ਦੇ ਗਰੁੱਪ ਦੇ ਉਲਟ ਧੜੇ ਦੇ ਨੇ। ਲਗਭਗ ਇਕੱਲੇ ਹੀ ਨੇ, ਬਾਕੀ ਸਰੈਂਡਰ ਕਰ ਚੁੱਕੇ ਨੇ। ਸਹੀ ਹੈ। ਖਾਸ ਕਰ ਰਾਜਨਾਥ ਸਿੰਘ ਹੋਰਾਂ ਦੀ ਧਿਰ, ਬਾਕੀ 1-2 ਚਲੇ ਗਏ ਜਿਵੇਂ ਸੁਸ਼ਮਾ ਸਵਰਾਜ ਹੋਰੀ। ਸੋ ਇਸ ਲਈ ਇਹ ਹੁਣ ਲਗਭਗ ਇੱਕੋ ਲੀਡਰ ਹੈ ਜਿਹੜਾ ਉਲਟ ਧੜੇ ਦਾ ਖੜਾ ਅਗਵਾਈ ਕਰ ਰਿਹਾ। ਕੀ ਇਹ ਅਗਲੀਆਂ ਲੋਕ ਸਭਾ ਚੋਣਾਂ ਲਈ ਆਪਣੀ ਥਾਂ ਬਣਾਉਣ ਲਈ, ਸਪੇਸ ਬਣਾਉਣ ਲਈ ਗੱਲ ਕਰ ਰਿਹਾ ਕਿ ਇਸ ਦੌਰ 'ਚ ਉਹ ਚਾਹੁੰਦਾ ਕਿ ਜੇ ਇੱਧਰ ਪ੍ਰਧਾਨ ਬਦਲੇ ਤੇ ਇੱਥੇ ਪ੍ਰਧਾਨ ਮੰਤਰੀ ਵੀ ਬਦਲ ਲਵੋ? ਕੀ ਉੱਥੇ ਤੱਕ ਦੇ ਲਈ ਮੁੱਦਾ ਕਿ ਬੀਜੇਪੀ 'ਚ ਕੁਝ ਵੱਡਾ ਹੋ ਸਕਦਾ? ਵੈਸੇ ਬੀਜੇਪੀ ਮੈਨੇਜ ਕਰਨ 'ਚ ਮਾਹਰ ਹੈ, ਜਿਹੜੇ ਮੈਨੇਜ ਕਰਨ 'ਚ ਕਾਂਗਰਸ ਮਾਹਰ ਨਹੀਂ ਹੈ। ਮੈਨੇਜ ਕਾਂਗਰਸ ਦੀ ਤੁਸੀਂ ਦੱਸੀ ਤਾਂ ਹੈ। ਜਾਤੀ ਜਿਹੜਾ ਕਲੇਸ਼ ਹੈ ਦਿੱਲੀ 'ਚ ਪਹੁੰਚ ਗਿਆ, ਗੱਲ ਤੁਰੀ ਕਿੱਥੋਂ ਸੀ ਤੇ ਕਿੱਥੇ ਜਾ ਖੜੀ ਤੇ ਹਲੇ ਹੈ ਹੀ ਨਹੀਂ ਗੀ, ਹਲੇ ਤਾਂ ਹੋਰ ਤੁਰੀ ਜਾਂਦੀ ਹੈ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਜੁੜੇ ਰਹੋ ਇਸੇ ਤਰ੍ਹਾਂ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।